ਸਤਿ ਸ਼੍ਰੀ ਅਕਾਲ। ਤੁਸੀਂ ਜੁੜੇ ਹੋਏ ਹੋ ਪੰਜਾਬੀ ਰੇਡੀਓ USA ਦੇ ਨਾਲ ਤੇ ਮੈਂ ਹਾਂ ਪ੍ਰਵੀਨ ਸ਼ਰਮਾ ਲੈ ਕੇ ਹਾਜ਼ਰ ਹਾਂ ਪ੍ਰੋਗਰਾਮ ਖਬਰ ਤੇ ਨਜ਼ਰ। ਖਬਰ ਤੇ ਨਜ਼ਰ ਪ੍ਰੋਗਰਾਮ ਦੇ ਵਿੱਚ ਕਈ ਅਹਿਮ ਤੇ ਕਈ ਖਾਸ ਖਬਰਾਂ ਨੂੰ ਲੈ ਕੇ ਚਰਚਾ ਕਰਨ ਦੇ ਲਈ ਜੁੜ ਚੁੱਕੇ ਨੇ ਪੰਜਾਬ ਤੋਂ ਪੱਤਰਕਾਰ ਦੀਪਕ ਸ਼ਰਮਾ ਚਨਾਰਥਲ ਜੀ। ਸ਼ਰਮਾ ਸਤਿ ਸ਼੍ਰੀ ਅਕਾਲ, ਸਵਾਗਤ ਹੈ ਜੀ ਪੰਜਾਬੀ ਰੇਡੀਓ USA ਤੇ। ਸਤਿ ਸ਼੍ਰੀ ਅਕਾਲ ਪ੍ਰਵੀਨ ਜੀ, ਸਾਰੇ ਦਰਸ਼ਕਾਂ ਨੂੰ ਸਰੋਤਿਆਂ ਨੂੰ ਮੇਰੀ ਪਿਆਰ ਜੀ। ਸਤਿ ਸ਼੍ਰੀ ਅਕਾਲ ਜੀ, ਕਈ ਅਹਿਮ ਖਬਰਾਂ ਵੱਲ ਵਧਣ ਤੋਂ ਪਹਿਲਾਂ ਧੰਨਵਾਦ ਕਰਦੇ ਚਲੀਏ ਸਪਾਂਸਰਸ ਦਾ, ਜਿਹੜੇ ਜ਼ਰੀਆ ਬਣਦੇ ਨੇ ਇਹਨਾਂ ਪ੍ਰੋਗਰਾਮਾਂ ਨੂੰ ਤੁਹਾਡੇ ਤੱਕ ਪਹੁੰਚਾਉਣ ਦੇ ਲਈ। ਖਾਲਸਾ ਇੰਸ਼ੋਰੈਂਸ ਏਜੰਸੀ ਵਾਲੇ, ਜਿਨ੍ਹਾਂ ਤੋਂ ਤੁਸੀਂ ਹਰ ਤਰੀਕੇ ਦੀ ਇੰਸ਼ੋਰੈਂਸ ਲੈ ਸਕਦੇ ਹੋ। ਇੰਸ਼ੋਰੈਂਸ ਬਾਰੇ ਪਤਾ ਕਰਨ ਦੇ ਲਈ ਇਹਨਾਂ ਦਾ ਨੰਬਰ ਹੈ 408-272-2500। ਇਹ 1992 ਤੋਂ ਲਗਾਤਾਰ ਇੰਸ਼ੋਰੈਂਸ ਬਿਜ਼ਨਸ ਦੇ ਵਿੱਚ ਸ਼ਾਨਦਾਰ ਸੇਵਾਵਾਂ ਦੇ ਰਹੇ ਨੇ ਤੇ ਅਮਰੀਕਾ ਭਰ ਦੇ ਵਿੱਚ ਇੰਸ਼ੋਰੈਂਸ ਕਰਦੇ ਨੇ। ਓਬਾਮਾ ਕੇਅਰ, ਮੈਡੀਕੇਅਰ ਜਾਂ ਫਿਰ ਕਵਰਡ ਕੈਲੀਫੋਰਨੀਆ ਬਾਬਤ ਪਾਲਿਸੀ ਕਰਵਾਉਣ ਦੇ ਲਈ ਸਲਾਹ ਲੈਣ ਦੇ ਲਈ ਅੱਜ ਹੀ ਕਾਲ ਕਰੋ 408-272-2500 ਤੇ। ਟਰਕੀਅਨ ਇਮੀਗ੍ਰੇਸ਼ਨ ਲਾ ਫਰਮ ਵਾਲੇ, ਜੇ ਟਰਕੀਅਨ ਟੋਰਨੀ ਟਰਕੀਅਨ ਦੇ ਨਾਲ ਤੁਸੀਂ US ਇਮੀਗ੍ਰੇਸ਼ਨ ਬਾਬਤ ਕੋਈ ਵੀ ਸਲਾਹ ਕਰਨੀ ਹੈ ਤੇ ਇਹਨਾਂ ਦਾ ਨੰਬਰ ਹੈ 415-909-0503। ਗੁਰਦੀਪ ਸਿੰਘ ਬਿਰਦੀ ਕਲੋਵਿਸ, ਮਨਦੀਪ ਸਿੰਘ, ਸੰਦੀਪ ਕੌਰ ਸੈਨ ਹੋਜ਼ੇ, ਗੁਰਪਾਲ ਸਿੰਘ ਸੈਕਰਾਮੈਂਟੋ, ਸਰਬਜੀਤ ਸਿੰਘ ਸ਼ੋਕਰ ਟਰਲਕ ਤੇ ਕਮਲਜੀਤ ਸਿੰਘ ਮੱਖਣ ਦੌਲਤਪੁਰੀਆ ਸੈਂਟਰਲ ਵੈਲੀ ਤੋਂ। ਇਹਨਾਂ ਸਾਰੇ ਹੀ ਸਪਾਂਸਰਸ ਦਾ ਬਹੁਤ ਬਹੁਤ ਧੰਨਵਾਦ। ਤੇ ਜੇਕਰ ਤੁਸੀਂ ਵੀ ਪੰਜਾਬੀ ਰੇਡੀਓ USA ਦੇ ਇਹਨਾਂ ਪ੍ਰੋਗਰਾਮਾਂ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ ਤਾਂ ਸਟੂਡੀਓ ਦਾ ਨੰਬਰ ਹੈ 408-272-5200। ਅੱਜ ਦਾ ਇੱਕ ਖਬਰ ਤੇ ਨਜ਼ਰ ਪ੍ਰੋਗਰਾਮ ਸਾਲ 2024 ਦੀ 6 ਮਈ ਦਾ ਪ੍ਰੋਗਰਾਮ ਹੈ ਤੇ ਦਿਨ ਅੱਜ ਸੋਮਵਾਰ ਹੈ। ਸ਼ਰਮਾ ਜੀ, ਖਬਰਾਂ ਦੇ ਵੱਲ ਆਈਏ। ਸ਼ੁਰੂਆਤ ਕਰਕੇ ਆਪਾਂ ਕੇਜਰੀਵਾਲ ਤੋਂ। ਕੇਜਰੀਵਾਲ ਦੇ ਖਿਲਾਫ NIA ਦੀ ਜਾਂਚ ਦੀ ਸਿਫਾਰਿਸ਼ ਕੀਤੀ ਗਈ ਹੈ ਜੀ ਤੇ ਦੋਸ਼ ਲੱਗੇ ਨੇ ਕਿ ਸਿੱਖ ਫॉर ਜਸਟਿਸ ਤੋਂ ਫੰਡ ਲਏ ਗਏ ਨੇ ਜੀ। ਹਾਂ ਬਿਲਕੁਲ ਜੀ, ਇਹ ਉਸ ਸਮੇਂ ਹੈ ਜਦੋਂ ਅੱਜ ਅਰਵਿੰਦ ਕੇਜਰੀਵਾਲ ਦੀ ਅੰਤਰਿਮ ਜ਼ਮਾਨਤ ਦੇ ਉੱਤੇ ਸੁਣਵਾਈ ਹੋਣੀ ਆ ਜੀ। ਉਸ ਤੋਂ ਚੰਦ ਘੰਟਿਆਂ ਪਹਿਲਾਂ LG ਇੱਕ ਸਿਫਾਰਿਸ਼ ਕਰਦਾ ਹੈ, ਦਿੱਲੀ ਦਾ ਉਪ ਰਾਜਪਾਲ ਇੱਕ ਸਿਫਾਰਿਸ਼ ਕਰਦਾ ਹੈ ਭਾਰਤ ਦੇ ਗ੍ਰਹਿ ਮੰਤਰਾਲੇ ਨੂੰ ਕਿ ਜੀ ਅਰਵਿੰਦ ਕੇਜਰੀਵਾਲ ਦੇ ਖਿਲਾਫ NIA ਜਾਂਚ ਕੀਤੀ ਜਾਵੇ ਕਿ ਇਹਨੇ ਸਿੱਖ ਫॉर ਜਸਟਿਸ ਜਾਂ ਕੁਝ ਹੋਰ ਗਰਮ ਖਿਆਲੀ ਸਿੱਖ ਸੰਗਠਨਾਂ ਤੋਂ ਜੀ ਫੰਡ ਲਿਆ। ਤੇ ਉਹ ਫੰਡ ਵੀ ਥੋੜਾ ਬਹੁਤ ਨਹੀਂ, ਕਹਿੰਦੇ ਜੀ 133 ਕਰੋੜ ਲਿਆ। ਔਰ ਉਹਦੇ ਲੈਣ ਦਾ ਕਾਰਨ ਦਾ ਵੀ ਦਾਅਵਾ ਕੀਤਾ ਗਿਆ ਉਸ ਚਿੱਠੀ ਦੇ ਵਿੱਚ। LG ਨੇ ਇਸ ਮੌਕੇ VK ਸਕਸੇਨਾ ਹੋਰੀ, ਉਹਨਾਂ ਨੇ ਇੱਕ ਚਿੱਠੀ ਲਿਖੀ ਹੈ ਗ੍ਰਹਿ ਮੰਤਰਾਲੇ ਨੂੰ। ਉਸ ਚਿੱਠੀ ਦੇ ਵਿੱਚ ਉਹਨਾਂ ਨੇ ਕਿਹਾ ਕਿ ਬਕਾਇਦਾ ਤੌਰ ਤੇ ਜੀ 1.6 ਕਰੋੜ ਡਾਲਰ, ਜਿਹੜੇ ਲਗਭਗ 133 ਕਰੋੜ ਬਣਦੇ ਨੇ, ਕਿ ਇਹ ਰਾਸ਼ੀ LG ਨੇ ਮਤਲਬ LG ਕਹਿੰਦਾ ਕਿ ਇਹ ਰਾਸ਼ੀ ਅਰਵਿੰਦ ਕੇਜਰੀਵਾਲ ਨੇ 2014 ਤੋਂ ਲੈ ਕੇ 2022 ਤੱਕ ਸਿੱਖ ਫॉर ਜਸਟਿਸ ਜਾਂ ਹੋਰ ਕੁਝ ਗਰਮ ਖਿਆਲੀ ਸਿੱਖ ਸੰਗਠਨਾਂ ਤੋਂ ਲਈ ਹੈ ਤੇ ਅਰਵਿੰਦ ਕੇਜਰੀਵਾਲ ਜੀ ਉਹਨਾਂ ਦੇ ਸੰਪਰਕ ਚ ਹੈ। ਕਹਿੰਦੇ ਜੀ ਇਹ ਚਿੱਠੀ 'ਚ ਦਾਅਵਾ ਕੀਤਾ ਕਿ ਉਹ ਸੰਗਠਨ ਜਿਹੜੇ ਭਾਰਤ 'ਚ ਬੈਨ ਨੇ। ਠੀਕ ਹੈ ਜੀ। ਇਸ ਲਈ ਕਹਿੰਦੇ ਕਿ ਇਹਨਾਂ ਤੋਂ ਜੀ ਫੰਡ ਲੈਣਾ ਇੱਕ ਗੁਨਾਹ ਹੈ ਜੀ ਤੇ ਇਹਦੇ ਉੱਤੇ ਕਾਰਵਾਈ ਹੋਣੀ ਚਾਹੀਦੀ ਹੈ ਕਿ ਇਹ ਦੇਸ਼ ਵਿਰੋਧੀ ਕਾਰਵਾਈ ਕੀਤੀ ਹੈ। ਏਦਾਂ ਦਾ ਹਵਾਲਾ ਦੇ ਕੇ ਹੁਣ ਇਹ ਸਿਫਾਰਿਸ਼ ਦੇ ਪਿੱਛੇ ਆਧਾਰ ਕੀ ਬਣਾਇਆ? LG ਨੇ ਇਸ ਸ਼ਿਕਾਇਤ ਦੇ ਪਿੱਛੇ ਆਧਾਰ ਬਣਾਇਆ ਕਿ ਮੇਰੇ ਕੋਲ ਇੱਕ ਸ਼ਿਕਾਇਤ ਆਈ ਹੈ ਜੀ ਵਰਲਡ ਹਿੰਦੂ ਫੈਡਰੇਸ਼ਨ ਦੀ। ਉਹਨਾਂ ਦੇ ਕੋਈ ਰਾਸ਼ਟਰੀ ਸਕੱਤਰ ਨੇ ਆਸ਼ੂ ਮੋਂਗੀਆ ਹੋਰੀ, ਕਹਿੰਦੇ ਜੀ ਕਿ ਉਹਨਾਂ ਨੇ ਤੱਥਾਂ ਦੇ ਆਧਾਰ ਤੇ ਮੈਨੂੰ ਇਹ ਦਸਤਾਵੇਜ਼ ਸੌਂਪੇ ਨੇ। ਕੁਛ ਜਿਹੜਾ ਆਪਣਾ ਟਵਿੱਟਰ ਹੁੰਦਾ ਉਹਦੇ ਕੁਛ ਸ਼ਾਰਟ ਨੇ, ਉਹਨਾਂ ਦੀਆਂ ਫੋਟੋ ਕਾਪੀਆਂ ਨੇ, ਕੁਝ ਸੋਸ਼ਲ ਮੀਡੀਆ ਦੇ ਹਵਾਲੇ ਨੇ ਤੇ ਇੱਕ ਪੈਨ ਡਰਾਈਵ ਹੈ, ਕੁਝ ਚਿੱਠੀਆਂ ਨੇ। ਸੋ ਉਹ ਸਾਰੇ ਕਹਿੰਦੇ ਜੀ ਦਸਤਾਵੇਜ਼ ਦਾ ਪਲੰਦਾ ਬਣਾ ਕੇ ਇੱਕ ਸ਼ਿਕਾਇਤ ਮੇਰੇ ਕੋਲ ਆਈ ਆ। ਸੋ ਇਸ ਸ਼ਿਕਾਇਤ ਦੇ ਆਧਾਰ ਤੇ ਮੈਂ ਸਿਫਾਰਿਸ਼ ਕਰਦਾ ਕਿ ਨੈਸ਼ਨਲ ਇਨਵੈਸਟੀਗੇਸ਼ਨ ਏਜੰਸੀ ਹੈ ਜਿਹੜੀ ਸਾਡੀ NIA, ਉਹ ਇਸ ਮਾਮਲੇ ਦੀ ਜਾਂਚ ਕਰੇ। ਸੋ ਇੱਕ ਪਾਸੇ ਅਰਵਿੰਦ ਕੇਜਰੀਵਾਲ ਦਿੱਲੀ ਸ਼ਰਾਬ ਘੁਟਾਲੇ ਦੇ ਮਾਮਲੇ 'ਚ ਘਿਰ ਚੁੱਕੇ ਨੇ ਤੇ ਉਸ ਨੂੰ ਲੈ ਕੇ ਉਹ ਦਾਅਵਾ ਕਰ ਰਹੇ ਨੇ ਕਿ ਮੈਨੂੰ ਚੋਣ ਪ੍ਰਚਾਰ ਤੋਂ ਰੋਕਣ ਦੇ ਲਈ ਸਾਰਾ ਕੁਝ ਹੋ ਰਿਹਾ। ਹੁਣ ਜਦੋਂ ਲੱਗ ਰਿਹਾ ਸੀਗਾ ਕਿ ਹਾਈ ਕੋਰਟ ਨੇ ਮਤਲਬ ਜਦੋਂ ਕਿਹਾ ਕਿ ਦਿੱਲੀ ਕੋਰਟ ਨੇ ਕਿ ਤੁਸੀਂ ਲਿਆਓ ਤੁਹਾਡੇ ਕੋਲ ਕੀ ਤੱਥ ਨੇ, ED ਤੋਂ ਜਵਾਬ ਮੰਗੇ ਤੇ ਤੁਸੀਂ ਕਿਸ ਆਧਾਰ ਤੇ ਚੋਣਾਂ ਦਿਨਾਂ 'ਚ ਸਾਰੀ ਕਾਰਵਾਈ ਕੀਤੀ ਹੈ, ਉਹ ਤੋਂ ਪਹਿਲਾਂ ਕਿ ਉਹ ਮਾਮਲਾ ਨਿਬੜਦਾ ਆ ਇੱਕ ਹੋਰ ਨਵਾਂ ਮਾਮਲਾ ਸਾਹਮਣੇ ਆਉਣ ਨਾਲ ਕੀ ਇਹ ਕੇਜਰੀਵਾਲ ਦੇ ਲਈ ਮੁਸ਼ਕਲ ਹੈ ਕਿ ਹੁਣ ਉਹ ਚੋਣਾਂ ਦੇ ਪੂਰੇ ਪ੍ਰੋਗਰਾਮ ਦੇ ਦੌਰਾਨ ਬਾਹਰ ਆ ਪਾਉਣਗੇ ਜਾਂ ਨਹੀਂ? ਕੀ ਇਹ ਭਾਰਤੀ ਜਨਤਾ ਪਾਰਟੀ ਦੀ ਕੋਈ ਆਮ ਆਦਮੀ ਪਾਰਟੀ ਦੀ ਲੀਡਰਸ਼ਿਪ ਦੇ ਖਿਲਾਫ ਸਿੱਧੀ ਸਾਜ਼ਿਸ਼ ਹੈ ਜਾਂ ਆਉਣ ਵਾਲੇ ਸਮੇਂ ਦੇ ਵਿੱਚ ਇਹ ਜਚਾਉਣ ਦੀ ਕੋਸ਼ਿਸ਼ ਹੈ ਕਿ ਮੋਦੀ ਦੇ ਮੁਕਾਬਲੇ ਜੇ ਕੋਈ ਲੀਡਰ ਹੈ ਤਾਂ ਉਹ ਅਰਵਿੰਦ ਕੇਜਰੀਵਾਲ ਹੈ? ਕੀ ਅਰਵਿੰਦ ਕੇਜਰੀਵਾਲ ਵੱਡਾ ਲੀਡਰ ਤਾਂ ਨਹੀਂ ਕੀਤਾ ਜਾ ਰਿਹਾ ਤਾਂ ਕਿ ਬਾਕੀਆਂ ਦੀ ਚਰਚਾ ਹੀ ਨਾ ਹੋਵੇ? ਆਪਾਂ ਪਹਿਲਾਂ ਵੀ ਗੱਲ ਕਰਦੇ ਹਾਂ ਕਿ ਇਹ ਸਾਰੇ ਪਹਿਲੂ ਨੂੰ ਮੋੜਿਆ ਏਦਾਂ ਜਾ ਰਿਹਾ ਜਿਵੇਂ ਮੋਦੀ ਬਨਾਮ ਕੇਜਰੀਵਾਲ ਹੋ ਰਿਹਾ ਹੋਵੇ, ਜਦੋਂ ਕਿ ਕੇਜਰੀਵਾਲ ਲੜ ਰਿਹਾ 2-3 ਸਟੇਟਾਂ 'ਚ। ਹਾਂਜੀ, ਬਿਲਕੁਲ। ਸੋ ਪਰ ਤਾਂ ਵੀ ਮਤਲਬ ਇਸ ਨੂੰ ਉਭਾਰ ਜਿਸ ਕਦਰ ਦਿੱਤਾ ਜਾ ਰਿਹਾ ਤਾਂ ਇਹਦੇ ਪਿੱਛੇ ਕੋਈ ਰਾਜਨੀਤਿਕ ਪਹਿਲੂ ਤਾਂ ਨਹੀਂਗਾ, ਕਿਉਂਕਿ ਦਾਅਵਾ ਇਹ ਕੀਤਾ ਸਿਫਾਰਿਸ਼ ਦੇ ਮੌਕੇ ਦਾ ਜੀ ਕਿ ਇਹ ਕਾਰਨ ਤਾਂ ਬਣਿਆ ਜੀ ਫੰਡ ਲੈਣ ਦਾ ਕੇਜਰੀਵਾਲ ਦਾ ਕਿ ਇਹਨੇ ਸਿੱਖ ਸੰਗਠਨਾਂ ਨਾਲ ਵਾਅਦਾ ਕੀਤਾ ਸੀਗਾ ਕਿ ਮੈਂ ਪ੍ਰੋਫੈਸਰ ਦਵਿੰਦਰਪਾਲ ਭੁੱਲਰ ਦੀ ਰਿਹਾਈ ਕਰਾ ਦੂੰਗਾ, ਤੁਸੀਂ ਮੈਨੂੰ ਪਾਰਟੀ ਲਈ ਫੰਡ ਪ੍ਰਬੰਧ ਕਰਾ ਦਿਓ।
ਸੋ ਕਹਿੰਦੇ ਕਿ ਇਹ ਫੰਡ ਉਸ ਹਵਾਲੇ ਨਾਲ ਲਏ ਸੀ ਕੇਜਰੀਵਾਲ ਨੇ। ਹੁਣ ਇਸ ਪਹਿਲੂ ਦੇ ਉੱਤੇ ਅਰਵਿੰਦ ਕੇਜਰੀਵਾਲ ਦੀ ਧਿਰ, ਉਹਨਾਂ ਦੀ ਪਾਰਟੀ ਕੀ ਜਵਾਬ ਦਾਖਲ ਕਰਦੀ ਹੈ ਕੀ ਨਹੀਂ, ਉਹਦੇ ਪਰ ਨਜ਼ਰ ਰਹੇਗੀ। ਕੱਲ ਨੂੰ ਇਸ ਮਾਮਲੇ ਦੀ ਸਿਫਾਰਿਸ਼ ਦੇ ਆਧਾਰ ਤੇ ਗ੍ਰਹਿ ਮੰਤਰਾਲਾ ਕੀ ਫੈਸਲਾ ਕਰਦਾ ਇਹਦੇ ਪਰ ਨਜ਼ਰ ਰਹੇਗੀ। ਪਰ ਇਹ ਮਾਮਲਾ ਹੁਣ ਕਈ ਪਾਸਿਓਂ ਪਚੀਦਾ ਹੋ ਗਿਆ। ਇੱਕ ਪਾਸਿਓਂ ਇਹ ਖਦਸ਼ਾ ਪ੍ਰਗਟਾਇਆ ਜਾ ਰਿਹਾ ਕਿ ਆਮ ਆਦਮੀ ਪਾਰਟੀ ਇਹਦੇ ਨਾਲ ਖਤਮ ਹੋ ਜੂਗੀ, ਹੈ ਨਾ, ਉਹ ਉਹਨਾਂ ਨੂੰ ਮੁਕਾਉਣ ਦੀ ਕੋਸ਼ਿਸ਼। ਦੂਏ ਪਾਸੇ ਰਾਜਨੀਤਿਕ ਮਾਹਰ ਕੁਝ ਕਹਿੰਦੇ ਕਿ ਨਹੀਂ, ਇਹਦੇ ਨਾਲ ਕੇਜਰੀਵਾਲ ਦਾ ਕੱਦ ਹੋਰ ਵੱਡਾ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ, ਉਸ ਨੂੰ ਵੱਡਾ ਲੀਡਰ ਬਣਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਸੋ ਇਹਦੇ ਕਈ ਰਾਜਨੀਤਿਕ ਪਸਾਰ ਨੇ। ਸੋ ਆਉਂਦੇ ਸਮੇਂ 'ਚ ਇਹ ਖਾਸੀਆਂ ਪਰਤਾਂ 'ਚ ਸਾਫ਼ ਹੋਣਗੀਆਂ। ਪ੍ਰਵੀਨ ਜੀ, ਜਿਹੜੀ ਤੁਸੀਂ ਦੇਖੋ ਗੱਲਾਂ ਸਾਰੀਆਂ ਹੀ ਅਹਿਮ ਨੇ, ਥਿਊਰੀਆਂ ਸਾਰੀਆਂ ਦੇ ਵਿੱਚ ਹੀ ਵਜ਼ਨ ਹੈ, ਪਰ ਜਿਹੜੀ ਤੁਸੀਂ ਇੱਕ ਅਹਿਮ ਥਿਊਰੀ ਤੇ ਇੱਕ ਵਿਲੱਖਣ ਜੀ ਥਿਊਰੀ ਨੂੰ ਫੜਿਆ, ਜਿਹੜੀ ਰਾਜਨੀਤਿਕ ਗਲਿਆਰਿਆਂ ਦੇ ਵਿੱਚ ਚਰਚਾ ਕਿ ਕਿਤੇ ਵੱਡਾ ਤਾਂ ਨਹੀਂ ਕੀਤਾ ਜਾ ਰਿਹਾ। ਜਦੋਂ ਮਸ਼ੀਨਰੀ ਕਿਸੇ ਖਾਸ ਵਿਅਕਤੀ ਵਿਸ਼ੇਸ਼ ਦਾ ਖਾਸ ਤੌਰ ਤੇ ਜ਼ਿਕਰ ਕਰੇ ਤਾਂ ਉਦੋਂ ਫਿਰ ਸ਼ੰਕੇ ਖੜੇ ਹੋ ਜਾਂਦੇ। ਤੁਹਾਨੂੰ ਯਾਦ ਹੋਣਾ 2010, 11, 12 ਦੇ ਉਹ ਸਾਲ ਯਾਦ ਕਰੋ ਜਦੋਂ ਨਰਿੰਦਰ ਮੋਦੀ ਦਾ ਗੁਜਰਾਤ ਮਾਡਲ ਬਹੁਤ ਉਭਾਰਿਆ ਜਾ ਰਿਹਾ ਸੀ, ਬਹੁਤ ਜ਼ਿਆਦਾ ਉਹਦੀ ਚਰਚਾ ਹੋ ਰਹੀ ਸੀ। ਪਤਾ ਲੱਗਿਆ ਕਿ 2014 ਦੀਆਂ ਲੋਕ ਸਭਾ ਚੋਣਾਂ ਗੁਜਰਾਤ ਮਾਡਲ ਤੇ ਹੀ ਹੋ ਰਹੀਆਂ। ਭ੍ਰਿਸ਼ਟਾਚਾਰ ਬਨਾਮ ਗੁਜਰਾਤ ਮਾਡਲ। ਰਾਜਨੀਤੀ ਦੇ ਵਿੱਚ ਪੋਜ਼ਿਟਿਵ ਨੈਗੇਟਿਵ ਦਾ ਮਸਲਾ ਨਹੀਂ ਹੁੰਦਾ। ਰਾਜਨੀਤੀ ਦੇ ਵਿੱਚ ਚਰਚਾ ਦਾ ਵਿਸ਼ਾ ਹੁੰਦਾ। ਬਿਲਕੁਲ ਮਸਲਾ ਹੀ ਚਰਚਾ। ਤੇ ਲੋਕਾਂ ਦੇ ਵਿੱਚ ਚਰਚਾ ਕੌਣ ਹੈ, ਕਿਹਦੀ ਚਰਚਾ, ਬਸ ਕਿਹਨੂੰ ਕਵਰ ਨਾਮ ਜਿਉਂਦਾ ਰੱਖਣ ਦਾ ਮਸਲਾ ਹੁੰਦਾ। ਹਾਂਜੀ, ਬਿਲਕੁਲ। ਕਿਹਨੂੰ ਜੇਲ੍ਹ ਤੋਂ ਆ ਕੇ ਵੀ ਬਥੇਰੇ ਲੀਡਰ ਬਹੁਤ ਤਕੜੀਆਂ ਅਹੁਦਿਆਂ ਤੇ ਪਹੁੰਚੇ। ਜੇਲ੍ਹ ਤਾਂ ਮਾਫਕਾ ਲੀਡਰਾਂ ਨੂੰ ਘਿਓ ਵਾਂਗੂ ਲੱਗਦੀ ਹੈ। ਸ਼ਰਮਾ ਜੀ ਵੈਸੇ ਆਮ ਹੀ ਕਿਹਾ ਜਾਂਦਾ ਘਿਓ ਵਾਂਗ ਲੱਗਦੀ ਹੈ। ਹਾਂਜੀ। ਤੇ ਅਗਲੀ ਖਬਰ ਦੇ ਵੱਲ ਵਧੀਏ, ਗੱਲ ਕਰੀਏ ਪੰਜਾਬ ਦੀ ਰਾਜਨੀਤੀ ਦੀ। ਮਨਪ੍ਰੀਤ ਬਾਰੇ ਖਾਸੀ ਚਰਚਾ ਸੁਣ ਰਹੇ ਹਾਂ, ਉਹਨਾਂ ਦੀਆਂ ਘਰ ਵਾਪਸੀ ਦੀਆਂ ਚਰਚਾਵਾਂ ਨੇ। ਇਹਦੇ ਵਿੱਚੋਂ ਇੱਕ ਸਵਾਲ ਉੱਠਦਾ ਹੈ, ਘਰ ਵਾਪਸੀ ਦੇ ਵੈਸੇ ਸਟਾਇਰ ਦੇ ਤੌਰ ਤੇ ਪਹਿਲੇ ਪ੍ਰੋਗਰਾਮ ਦੇ ਵਿੱਚ ਵੀ ਜ਼ਿਕਰ ਹੋਇਆ ਸੀਗਾ ਕਿ ਘਰ ਵਾਪਸੀ ਤਾਂ ਉੱਥੇ ਕਿਹਾ ਜਾਂਦਾ ਜਿੱਥੇ ਜਿਹੜੀ ਪਾਰਟੀ 'ਚੋਂ ਬੰਦਾ ਗਿਆ ਹੁੰਦਾ। ਹੁਣ ਉਹ ਕਾਂਗਰਸ 'ਚ ਕਰਨਗੇ, PPP 'ਚ ਕਰਨਗੇ, ਜਾਂ ਮਤਲਬ ਅਕਾਲੀ ਦਲ ਦੇ ਵਿੱਚ ਕਰਨਗੇ। ਜ਼ਾਹਰ ਜੀ ਗੱਲ ਹੈ, ਜਿੱਥੋਂ ਚੱਲੇ ਸੀ ਉੱਥੇ ਹੀ ਸ਼ਾਇਦ ਵਾਪਸੀ ਹੋਊਗੀ। ਪਰ ਇਹ ਜ਼ਰੂਰਤ ਕਿਹਦੀ ਹੈ? ਬਾਦਲ ਪਰਿਵਾਰ ਦੀ ਜਾਂ ਮਨਪ੍ਰੀਤ ਦੀ ਆਪਣੀ ਜ਼ਰੂਰਤ ਹੈ, ਜਾਂ ਕਿਸੇ ਹੋਰ ਐਂਗਲ ਤੋਂ ਇਸ ਨੂੰ ਵਰਤਾਰੇ ਨੂੰ ਦੇਖੀਏ? ਦੇਖੋ, ਇਹਦੇ ਵਿੱਚ 3-4 ਪੱਖ ਹੈਗੇ ਨੇ ਪ੍ਰਵੀਨ ਜੀ। ਵੈਸੇ ਜਦੋਂ ਹੁਣ ਆਪਾਂ ਲੋਕ ਸਭਾ ਚੋਣਾਂ ਦੇ ਦੌਰਾਨ ਦੇਖ ਰਹੇ ਹਾਂ ਤਾਂ ਇਸ ਨੂੰ ਪਹਿਲਾਂ ਤੁਹਾਨੂੰ ਬਠਿੰਡਾ ਸੀਟ ਨੂੰ ਆਧਾਰ ਬਣਾ ਕੇ ਦੇਖਣਾ ਪੈਣਾ। ਬਠਿੰਡਾ ਲੋਕ ਸਭਾ ਸੀਟ ਬਾਦਲ ਆਪਣੀ ਜੱਦੀ ਪੁਸ਼ਤੀ ਸਮਝਦੇ ਨੇ, ਤੇ ਇੱਥੇ ਲਗਾਤਾਰ ਹੁਣ 3 ਵਾਰ ਬੀਬੀ ਜਿੱਤ ਚੁੱਕੀ ਹੈ, 4ਥੀ ਵਾਰ ਦਾ ਰਿਕਾਰਡ ਬਣਾਉਣਾ ਚਾਹੁੰਦੀ ਹੈ। ਪਰ 3 ਵਾਰ ਚੋਂ ਪਿਛਲੀਆਂ 2 ਵਾਰ ਸਾਰਿਆਂ ਨੂੰ ਪਤਾ ਕਿ ਬੀਬੀ ਕਿਵੇਂ ਜਿੱਤੀ ਆ ਜੀ। ਮਨਪ੍ਰੀਤ ਬਾਦਲ ਦੇ ਖਿਲਾਫ ਜਦੋਂ ਚੋਣ ਲੜੀ ਸੀ ਤਾਂ ਸਿਰਫ 19,000 ਦੇ ਫਰਕ ਨਾਲ ਜਿੱਤੀ ਸੀ। 14 ਵਾਲੀ ਚੋਣ, 19 ਵਾਲੀ ਚੋਣ ਸਿਰਫ 21,000 ਨਾਲ ਜਿੱਤੀ ਸੀ ਰਾਜਾ ਵੜਿੰਗ ਤੋਂ। ਸੋ ਇਸ ਵਾਰ ਫਿਰ ਬੀਬੀ ਮੈਦਾਨ 'ਚ ਤਾਂ ਉਤਰ ਗਈ। ਪਹਿਲਾਂ ਅਕਾਲੀ ਦਲ ਝਿਜਕਦਾ ਰਿਹਾ, ਉਸਦੀ ਟਿਕਟ ਦੇਰ ਨਾਲ ਲਾਨੀ, ਇਹਦੇ ਮਾਇਨੇ ਨੇ ਕੁਛ। ਤੇ ਹੁਣ ਮਨਪ੍ਰੀਤ ਬਾਦਲ ਦਾ ਅਚਾਨਕ ਜ਼ਿਕਰ ਆਉਣਾ, ਕੀ ਮਨਪ੍ਰੀਤ ਬਾਦਲ ਦਾ ਭਾਜਪਾ 'ਚੋਂ ਮੋਹ ਭੰਗ ਹੋ ਗਿਆ ਨਿਸ਼ਚਿਤ ਜੀ? ਕੀ ਮਨਪ੍ਰੀਤ ਬਾਦਲ ਭਾਜਪਾ 'ਚ ਕੋਈ ਖਾਸ ਏਜੰਡੇ ਤਹਿਤ ਗਏ ਸੀਗੇ? ਉਹਨਾਂ ਦੇ ਕੋਈ ਕੇਸ, ਕੋਈ ਮਸਲੇ, ਕੋਈ ਉਲਝਣ ਸੀ, ਉਹ ਤਾਣੀ ਸੁਲਝਾਉਣ ਗਏ ਸੀ, ਉਹ ਸੁਲਝ ਗਈ, ਹੁਣ ਕੋਈ ਲੋੜ ਨਹੀਂ ਰਹੀ ਜੀ? ਜਾਂ ਉਹ ਉਹਨਾਂ ਦੇ ਹੀ ਦੂਤ ਬਣ ਕੇ ਆ ਰਹੇ ਨੇ ਵਾਪਸ ਅਕਾਲੀ ਦਲ ਦੇ ਵਿੱਚ? ਇਹ ਵੀ ਪਹਿਲੂ ਹੈਗਾ। ਜਿਹੜਾ ਕੰਮ ਭਾਰਤੀ ਜਨਤਾ ਪਾਰਟੀ ਢੀਂਡਸਿਆਂ ਤੋਂ ਨਹੀਂ ਕਰਾ ਸਕੀ, ਕੀ ਉਹ ਕੰਮ ਮਨਪ੍ਰੀਤ ਬਾਦਲ ਆ ਕੇ ਕਰਨਗੇ ਅਕਾਲੀ ਦਲ 'ਚ? ਇਹਦਾ ਵੀ ਕੋਈ ਆਧਾਰ ਜੀ? ਸੋ ਇਹ ਸਾਰੀਆਂ ਜਿਹੜੀਆਂ ਥਿਊਰੀਆਂ ਨੇ, ਇਹਨਾਂ ਦੇ ਉੱਤੇ ਅਜੇ ਚਰਚਾਵਾਂ ਹੀ ਨੇ, ਕਿਉਂਕਿ ਅਜੇ ਤਾਂ ਇਹ ਵੀ ਨਹੀਂ ਕਿਸੇ ਧਿਰ ਨੇ ਕਿਹਾ ਕਿ ਪਹਿਲ ਕਿਹਦੇ ਵੱਲੋਂ ਹੋਈ ਆ, ਕਿ ਬਾਦਲ ਵੱਲੋਂ ਪਹਿਲ ਹੋਈ ਤੇ ਬੂਆ ਖੜਕਾਇਆ ਮਨਪ੍ਰੀਤ ਦਾ। ਅਜੇ ਇਹ ਕਿਸੇ ਪਾਸੇ ਸਪਸ਼ਟ ਨਹੀਂ ਹੈ ਜੀ। ਪਰ ਇਹ ਸਪਸ਼ਟ ਹੈ ਪ੍ਰਵੀਨ ਜੀ ਕਿ ਚਰਚਾ ਤੁਰ ਪਈ ਹੈ, ਪਰ ਉਹ ਵੀ ਅਕਾਲੀ ਦਲ 'ਚ ਵਾਪਸੀ ਤੁਰੀ ਹੈ। ਤੁਹਾਡਾ ਸਵਾਲ ਬਹੁਤ ਦਰੁਸਤ ਹੈ ਕਿ ਘਰ ਵਾਪਸੀ ਦਾ ਜੇ ਫਿਰ ਇਹ ਹੈ ਤਾਂ ਪਹਿਲਾਂ ਤਾਂ ਅਕਾਲੀ ਦਲ 'ਚੋਂ ਨਿਕਲ ਕੇ ਤੁਸੀਂ PPP 'ਚ ਗਏ ਸੀ, PPP 'ਚੋਂ ਫਿਰ ਤੁਸੀਂ ਕਾਂਗਰਸ 'ਚ ਗਏ ਸੀ, ਕਾਂਗਰਸ 'ਚੋਂ ਤੁਸੀਂ ਭਾਜਪਾ 'ਚ ਗਏ ਹੋ। ਸੋ ਇੰਨੀਆਂ ਜਿਹੜੀਆਂ ਟੱਪ ਲਏ ਮਨਪ੍ਰੀਤ ਬਾਦਲ ਨਾ ਪੜ੍ਹਨ ਦੇ ਖਾਸੇ ਆਦੀ ਨੇ। ਕਿਤਾਬਾਂ ਕੁਤੂਬਾਂ ਖਾਸੀਆਂ ਪੜ੍ਹਦੇ ਨੇ। ਹੋ ਸਕਦਾ ਕਿਤੇ ਕੋਈ ਰਿਕਾਰਡ ਨਾ ਪੜ੍ਹ ਲਿਆ ਹੋਵੇ ਕਿ ਇਸ ਲੀਡਰ ਨੇ ਸਭ ਤੋਂ ਵੱਧ ਪਾਰਟੀਆਂ ਬਦਲੀਆਂ, ਸੋ ਇਸ ਲਈ ਉਹ ਇਹੋ ਜਿਹਾ ਕੋਈ ਰਿਕਾਰਡ ਪੂਰੇ ਤੋੜਨ ਦਾ ਕੋਈ ਚੱਕਰ ਹੋਵੇ ਕਿ ਲੈ ਵੀ ਮੈਂ ਫਿਰ ਵਾਪਸੀ, ਹੈ ਨਾ। ਸੋ ਇਸ ਲਈ ਪਹਿਲਾਂ ਅਕਾਲੀ ਦਲ, ਫਿਰ PPP, ਫਿਰ ਕਾਂਗਰਸ, ਫਿਰ ਭਾਜਪਾ, ਤੇ ਹੁਣ ਫਿਰ ਜੇ ਅਕਾਲੀ ਦਲ 'ਚ ਵਾਪਸ ਆਉਂਦੇ ਨੇ ਤਾਂ ਇਹ ਮੁੜ ਕੇ 5ਵੇਂ ਦਲ ਹੋਏਗਾ। ਪਰ ਲੜਾਈ ਸ਼ੁਰੂ ਹੋਈ ਸੀ ਅਕਾਲੀ ਦਲ ਦੇ ਵਿੱਚ ਸੁਪਰੀਮ ਤੋਂ ਲੈ ਕੇ ਬਾਦਲ ਤੋਂ ਬਾਅਦ ਕੌਣ, ਉਸ ਲੜਾਈ ਦੇ ਵਿੱਚੋਂ ਮਨਪ੍ਰੀਤ ਨੂੰ ਬਾਹਰ ਜਾਣਾ ਪਿਆ ਸੀਗਾ ਜਦੋਂ ਪ੍ਰਕਾਸ਼ ਸਿੰਘ ਬਾਦਲ ਹੋਰਾਂ ਦੀ ਪਤਨੀ ਤੇ ਸੁਖਬੀਰ ਬਾਦਲ ਦੀ ਮਾਤਾ ਸੁਖਬੀਰ ਬਾਦਲ ਦੀ ਪਿੱਠ ਤੇ ਖੜ ਗਈ ਸੀ, ਤੇ ਫਿਰ ਸੁਖਬੀਰ ਬਾਦਲ ਨੂੰ ਅੱਗੇ ਵਧਾਇਆ ਗਿਆ
ਤੇ ਮਨਪ੍ਰੀਤ ਬਾਦਲ ਬਾਹਰ ਆ ਗਏ। ਹੁਣ ਜਦੋਂ ਅਕਾਲੀ ਦਲ ਕਿਸੇ ਪੋਜੀਸ਼ਨ 'ਚ ਨਹੀਂ ਹੈ, ਜੇ ਉਸ ਸਮੇਂ ਇਕੱਠੇ ਵੀ ਹੋ ਜਾਂਦੇ ਆ ਤੇ ਉਹਦਾ ਇਹ ਸਿਰਫ ਬਠਿੰਡਾ ਸੀਟ ਨੂੰ ਦੇਖ ਕੇ ਮੰਨ ਰਹੇ ਆ ਕਿ ਫਿਲਹਾਲ ਮਸਲਾ ਉਹ ਹੈ, ਕੱਲ ਮਸਲਾ ਅਕਾਲੀ ਦਲ ਨਹੀਂ ਹੈ। ਪ੍ਰਵੀਨ ਜੀ, ਤੁਸੀਂ ਇੱਥੋਂ ਦਾ ਜਾਓ ਕਿ ਪਿਛਲੀ ਵਾਰ ਅਕਾਲੀ ਦਲ 10 ਲੋਕ ਸਭਾ ਸੀਟਾਂ ਤੇ ਲੜਿਆ ਸੀ ਜੀ, ਇਸ ਵਾਰ ਅਕਾਲੀ ਦਲ 13 ਦੀਆਂ 13 ਤੇ ਲੜ ਰਿਹਾ। 10 ਜੋ ਵੀ ਪਿਛਲੀ ਵਾਰ ਫੋਕਸ ਸਿਰਫ 2 ਸੀਟਾਂ ਤੇ ਸੀ, ਇਸ ਵਾਰ ਵੀ 13 ਚੋਂ ਸਿਰਫ 1 ਤੇ ਹੀ ਹੈ, ਬਾਕੀ ਆਪਣੇ ਆਪ ਛੱਡਤੇ। ਤੁਸੀਂ ਹਾਲਤ ਦੇਖ ਲਓ ਕਿ ਪੰਜਾਬ ਦੀ ਰਾਜਧਾਨੀ ਚੰਡੀਗੜ੍ਹ ਚੋਂ ਅਕਾਲੀ ਦਲ ਦਾ ਉਮੀਦਵਾਰ ਟਿਕਟ ਵੀ ਵਾਪਸ ਕਰ ਗਿਆ ਤੇ ਪਾਰਟੀ ਵੀ ਛੱਡ ਗਿਆ। ਮਤਲਬ ਹਰਦੀਪ ਸਿੰਘ ਬਟਰੇਲਾ ਹੋ ਰਹੀ ਇੱਥੋਂ ਐਮਸੀ ਜਿੱਤਦੇ ਆ ਰਹੇ ਸੀ ਅਕਾਲੀ ਦਲ ਦੀ ਟਿਕਟ ਤੇ ਲਗਾਤਾਰ 3 ਵਾਰ, ਤੇ ਤੁਸੀਂ ਉਹਨਾਂ ਨੂੰ ਐਮਪੀ ਦੀ ਟਿਕਟ ਦਿੱਤੀ। ਐਮਪੀ ਤਾਂ ਕੀ ਬਣਨਾ ਸੀ, ਅਗਰ ਤੁਸੀਂ ਐਮਸੀ ਵੀ ਗਵਾ ਲਿਆ ਆਪਣਾ ਚੰਡੀਗੜ੍ਹ 'ਚ, ਅਗਲਾ ਤੁਹਾਡਾ ਸਾਰਾ ਕੁਝ ਛੱਡ ਗਿਆ। ਸੋ ਇਸ ਲਈ ਅਕਾਲੀ ਦਲ ਦਾ ਪੂਰਾ ਫੋਕਸ ਸਿਰਫ 1 ਸੀਟ ਬਠਿੰਡਾ ਤੇ ਹੀ ਆ, ਤੇ ਉਹਨੂੰ ਜਿਤਾਉਣ ਦੇ ਲਈ ਕਹਿੰਦੇ ਮਨਪ੍ਰੀਤ ਨੂੰ ਲਿਆਉਣਾ ਜ਼ਰੂਰੀ ਹੋ ਗਿਆ, ਕਿਉਂਕਿ ਇਸ ਵਾਰ ਮੈਚ ਬਹੁਤ ਫਸਮਾ। ਪਰ ਕੀ ਮਨਪ੍ਰੀਤ ਬਾਦਲ ਆਪਣੇ ਨਾਲ ਭਾਜਪਾਈ ਵੋਟਾਂ ਲੈ ਕੇ ਆਏਗਾ? ਕੀ ਮਨਪ੍ਰੀਤ ਬਾਦਲ ਆਪਣੇ ਨਾਲ ਕਾਂਗਰਸ ਵਾਲੀ ਕੋਈ ਵੋਟ ਲਿਆਏਗਾ? ਕੀ ਮਨਪ੍ਰੀਤ ਬਾਦਲ ਕੋਲ ਕੋਈ ਪੀਪੀਪੀ ਵਾਲੀ ਵੋਟ ਪਈ ਹੈ, ਜਾਂ ਅਜੇ ਵੀ ਕੋਈ ਅਕਾਲੀਆਂ ਵਾਲੀ ਵੋਟ ਹੈਗੀ ਆ? ਕਿਹੜੀ ਵੋਟ ਲੈ ਕੇ ਆਊਗਾ? ਉਹ ਤਾਂ ਗੱਡੀ 'ਚ ਇਕੱਲਾ ਹੀ ਘੁੰਮਦੇ ਦੇਖਦੇ ਨੇ ਲੋਕ ਹੁਣ ਤਾਂ। ਸੋ ਹੁਣ ਕਿਹੜੀ ਵੋਟ ਆ ਉਹਦੇ ਕੋਲ, ਇਹ ਵੀ ਆਪਣੇ ਆਪ ਸਵਾਲ ਹੈ। ਪਰ ਕੀ ਉਹਦੇ ਨਾਮ ਨੂੰ? ਹਾਂ, ਪਰ ਦੂਸਰਾ ਪਹਿਲੂ, ਇਸ ਮੌਕੇ ਅਕਾਲੀ ਦਲ ਕਹਿੰਦੇ ਜੇ ਸੁਖਬੀਰ ਬਾਦਲ ਤੇ ਮਨਪ੍ਰੀਤ ਬਾਦਲ ਇਕੱਠੇ ਹੋ ਜਾਂਦੇ ਨੇ ਤਾਂ ਕਹਿੰਦੇ ਅਕਾਲੀ ਦਲ ਮੁੜ ਕੇ ਖੜਾ ਹੋ ਸਕਦਾ ਹੈ। ਤੇ ਇੱਕ ਕੋਲ ਕਹਿੰਦੇ ਨੀਤੀ ਹੈਗੀ, ਇੱਕ ਕੋਲ ਕਹਿੰਦੇ ਜੋਸ਼ ਹੈਗਾ। ਪਰ ਇਸ ਵਾਰ ਕੀ ਭਾਜਪਾ ਤੋਂ ਇਸ ਲਈ ਮੋਹ ਭੰਗ ਹੋਇਆ ਕਿ ਉਹ ਟਿਕਟ ਦੇ ਦਾਅਵੇਦਾਰ ਸੀ, ਤੇ ਅਕਾਲੀ ਦਲ ਇਸ ਲਈ ਮਨਪ੍ਰੀਤ ਦੇ ਦਰ ਤੇ ਜਾ ਰਿਹਾ ਕਿ ਉਹਨਾਂ ਨੇ ਸਾਡਾ ਲੀਡਰ ਤੋੜ ਕੇ ਟਿਕਟ ਦਿੱਤੀ ਹੈ ਪਰਮਪਾਲ, ਅਸੀਂ ਉਹਨਾਂ ਦਾ ਲੀਡਰ ਵੱਡਾ ਤੋੜ ਲਈਏ ਮਨਪ੍ਰੀਤ ਬਾਦਲ ਨੂੰ। ਇਸ ਲਈ ਉਹਦਾ ਬਦਲ ਲਾਇਆ ਜਾ ਰਿਹਾ, ਜਾਂ ਮਨਪ੍ਰੀਤ ਬਾਦਲ ਦੀ ਲੋੜ ਬਣ ਗਈ ਸੀ ਕਿ ਉਹ ਇਕੱਲੇ ਕਾਰੇ ਪੈ ਗਏ ਸੀ ਭਾਜਪਾ 'ਚ, ਹੁਣ ਕੋਈ ਦਿਖਦਾ ਵੀ ਨਹੀਂ ਸੀ, ਪੁੱਛਦਾ ਵੀ ਨਹੀਂ ਸੀ, ਤੇ ਉਹ ਪਿਛਲੇ ਦਿਨ ਹੀ ਰੌਲਾ ਵੀ ਪਿਆ ਕਿ ਦਿਲ ਦਾ ਰੋਗ ਹੋ ਗਿਆ ਜੀ, ਅਟੈਕ ਦਾ ਖਤਰਾ ਆਇਆ ਜੀ, ਹੈ ਨਾ। ਪਰਮਾਤਮਾ ਕਰੇ ਤੰਦਰੁਸਤੀ ਬਖਸ਼ੇ, ਪਰ ਕਿਤੇ ਇਹ ਤਾਂ ਨਹੀਂ ਕਿ ਟਿਕਟ ਨਹੀਂ ਮਿਲ ਰਹੀ ਸੀ ਇਸ ਲਈ ਪਹਿਲਾਂ ਮਾਹੌਲ ਬਣਾਇਆ, ਉਹ ਜਿਵੇਂ ਅੱਖਾਂ ਦਾ ਇਲਾਜ ਕਰਾਉਣ ਵਾਲਾ ਬੰਦਾ ਗਾਇਬ ਆ, ਕਿਤੇ ਇਹ ਪਹਿਲੂ। ਪਰ ਜੇਕਰ ਬਿਮਾਰੀ ਆ ਪਈ ਤਾਂ ਪਰਮਾਤਮਾ ਤੰਦਰੁਸਤੀਆਂ ਬਖਸ਼ੇ। ਪਰ ਇੱਥੇ ਵੀ ਕਿ ਇਹ ਸਾਰਾ ਮਸਲਾ ਕਿ ਟਿਕਟ ਨਹੀਂ ਮਿਲੀ, ਵੈਸਾ ਸਰੂਪ ਚੰਦ ਸਿੰਗਲਾ ਵੀ ਦਾਅਵੇਦਾਰ ਸੀ। ਸੋ ਇਸ ਲਈ ਭਾਜਪਾ 'ਚ ਕੁਝ ਬਣਦਾ ਨਹੀਂ ਦਿਖ ਰਿਹਾ, ਤਾਂ ਅਕਾਲੀ ਦਲ ਚਾਹ ਰਹੇ ਨੇ ਕਿ ਭਾਜਪਾ ਦਾ ਕੁਝ ਬਣ ਜਾਵੇ, ਇਸ ਲਈ ਮਨਪ੍ਰੀਤ ਬਾਦਲ ਅਕਾਲੀ ਦਲ ਚਾਹ ਰਹੇ ਨੇ। ਇਹ ਚਰਚਾ ਕਾਫੀ ਹੈ ਜੀ। ਬਿਲਕੁਲ। ਵੈਸੇ ਅਕਾਲੀ ਦਲ ਛੱਡਣਾ ਨਾ ਰਾਸ ਆ ਰਿਹਾ, ਪਵਨ ਕੁਮਾਰ ਟੀਨੂ ਨੇ ਛੱਡਿਆ ਤੇ ਟਿਕਟ ਮਿਲ ਗਈ ਜਲੰਧਰ ਤੋਂ। ਮਲੂਕਾ ਦੀ ਨੂੰਹ ਨੇ, ਮਲੂਕਾ ਨੇ ਤਾਂ ਖੈਰ ਹਲੇ ਛੱਡਿਆ, ਉਹ ਤਾਂ ਗੱਲ ਵੱਖਰੀ ਹੈ, ਤੇ ਟਿਕਟ ਮਿਲ ਗਈ ਛੱਡਿਆ ਬਈ ਯਾਰ। ਹਾਂ, ਮਤਲਬ ਮਲੂਕਾ ਨੇ ਤਾਂ ਨਹੀਂ ਹਲੇ, ਮੇਰੇ ਖਿਆਲ ਉਹ ਹੈਗੇ ਨੇ ਅਨੁਸ਼ਾਸਨੀ ਕਮੇਟੀ ਦੇ ਚੇਅਰਮੈਨ, ਪਰ ਹੁਣ ਤਾਂ ਅਕਾਲੀ ਦਲ 'ਚ ਨਦਾਰਦੀ ਨੇ। ਅਨੁਸ਼ਾਸਨ ਤਾਂ ਆਪਣੇ ਘਰੇ ਹੀ ਨਹੀਂ ਰੱਖ ਸਕੇ ਪਾਰਟੀ ਦੇ ਲਈ, ਜੇਕਰ ਪਾਰਟੀ ਐਂਗਲ ਤੋਂ ਦੇਖੀਏ ਤਾਂ। ਵੈਸੇ ਤਾਂ ਚਲੋ ਹਰ ਇੱਕ ਦੀ ਮਰਜ਼ੀ ਹੈ, ਤੇ ਉਹਨਾਂ ਨੂੰ ਟਿਕਟ ਮਿਲ ਗਈ। ਭਾਜਪਾ ਵੀ ਮੇਰਾ ਖਿਆਲ ਹੈ ਕਿ ਚੁਣ ਕੇ ਨਿਸ਼ਾਨੇ ਲਾ ਰਹੀ ਹੈ ਕਿ ਅਕਾਲੀ ਦਲ 'ਚੋਂ ਬਗਾਵਤ ਕਰੋ ਤੇ ਇੱਧਰੋਂ ਟਿਕਟ ਪਾਓ। ਵੈਸੇ ਸੱਤਾਧਾਰੀਆਂ ਨਾਲ ਸ਼ਰਮਾ ਜੀ ਕੌਣ ਨਹੀਂ ਰਹਿਣਾ ਚਾਹੁੰਦਾ, ਪਰ ਇਹ ਸਵਾਲ ਜਿਹੜੇ ਤੁਸੀਂ ਖੜੇ ਕੀਤੇ ਨੇ ਇਹ ਅਹਿਮ ਨੇ। ਦੇਖਦੇ ਹਾਂ ਭਵਿੱਖ ਦੇ ਵਿੱਚ ਇਹ ਊਠ ਕਿਸ ਕਰਵਟ ਬੈਠਦਾ ਜੀ। ਪੰਜਾਬ ਦੇ 10 ਦਲ ਬਦਲੂਆਂ ਦੇ ਵਿੱਚੋਂ ਕਹਿੰਦੇ 1 ਜਾਂ 2 ਹੀ ਜਿੱਤਣਗੇ। ਇਹ ਕਿਉਂ? ਸਾਰੇ ਤਾਂ ਜਿੱਤ ਲਈ ਉਤਰੇ ਨੇ, ਪਾਰਟੀਆਂ ਛੱਡਤੀਆਂ ਲੋਕਾਂ ਨੇ, ਸਿਧਾਂਤ ਦੀ ਅਸੂਲ ਦੀ ਪਰਵਾਹ ਨਹੀਂ ਕੀਤੀ, ਕਾਡਰ ਦੀ ਪਰਵਾਹ ਨਹੀਂ ਕੀਤੀ ਆਪਣੀ। ਪ੍ਰਵੀਨ ਜੀ, ਇਸ ਵਾਰ ਪੰਜਾਬ ਦੇ ਵਿੱਚ ਆਮ ਲੋਕਾਂ 'ਚ ਵੀ ਦਲ ਬਦਲੂਆਂ ਨੂੰ ਲੈ ਕੇ ਚਰਚਾਵਾਂ ਸ਼ੁਰੂ ਹੋ ਗਈਆਂ। ਮਤਲਬ ਇਸ ਨੂੰ ਲੈ ਕੇ ਲੋਕ ਜਾਗਰੂਕ ਵੀ ਨਜ਼ਰ ਆਉਣ ਲੱਗੇ ਨੇ ਕੁਝ ਲੋਕ। ਇਸ ਪਹਿਲੂ ਤੇ ਚਰਚਾ ਛਿੜਪੀ ਹੈ ਕਿ ਜੇ ਲੀਡਰਾਂ ਦਾ ਦਿਮਾਗ ਟਿਕਾਣੇ ਰੱਖਣਾ ਹੈ ਤਾਂ ਫਿਰ ਕਹਿੰਦੇ ਕਿ ਆਹ ਦਲ ਬਦਲੂਆਂ ਨੂੰ ਸਬਕ ਸਿਖਾਓ। ਇਹਦੀ ਚਰਚਾ ਸੋਸ਼ਲ ਮੀਡੀਆ ਤੇ, ਮੀਡੀਆ ਦੀਆਂ ਚਰਚਾਵਾਂ 'ਚ, ਅਖਬਾਰਾਂ 'ਚ, ਪਿੰਡਾਂ ਦੀਆਂ ਸੱਥਾਂ 'ਚ, ਬੱਸਾਂ 'ਚ, ਚੋਣ ਰੈਲੀਆਂ 'ਚ ਤੁਰਨ ਲੱਗੀ ਹੈ। ਸੋ ਜੇ ਕਾਰਗਰ ਸਾਬਤ ਹੁੰਦੀ ਆ ਫਿਰ ਦਲ ਬਦਲੂਆਂ ਦਾ ਭਵਿੱਖ ਖਾਸਾ ਧੁੰਦਲਾ ਹੈ। ਪਰ ਜਿਸ ਕਦਰ ਪਾਰਟੀਆਂ ਬਦਲੀਆਂ, ਤੁਸੀਂ ਬਿਲਕੁਲ ਦਰੁਸਤ ਹੈ ਕਿ ਲੋਕ 2 ਪਹਿਲੂਆਂ ਤੋਂ ਸੋਚ ਰਹੇ ਨੇ। ਇੱਕ ਪਹਿਲੂ ਤਾਂ ਇਹ ਹੁੰਦਾ ਕਿ ਵੋਟ ਪਾਉਣ ਲੱਗਿਆਂ ਵੀ ਕਈ ਜ਼ਿਆਦਾਤਰ ਕਿ ਭਾਈ ਸੱਤਾ ਕਿਹਦੀ ਹੈ ਉਹਦੇ ਨੇੜੇ ਰਹੋ, ਤੇ ਫਿਰ ਪੰਜਾਬ 'ਚ ਜੇ ਸੱਤਾ 3 ਸਾਲ ਆਮ ਆਦਮੀ ਪਾਰਟੀ ਦੀ ਹੈਗੀ ਆ। ਹਾਂਜੀ ਬਿਲਕੁਲ। ਇਸੇ ਤਰ੍ਹਾਂ ਦਿੱਲੀ 'ਚ ਕਿਹਦੀ ਸੱਤਾ ਆਊਗੀ? ਜਿਹਨੂੰ ਲੱਗਦਾ ਗੱਠਜੋੜ ਵਾਲੀ ਨਵਾਂ ਇੰਡੀਆ ਗੱਠਜੋੜ ਜੂ ਉਧਰ ਨੂੰ ਤੁਰਪੂ, ਜਿਹਨੂੰ ਲੱਗਦਾ ਕਿ ਭਾਜਪਾ ਦੀ ਆਉਣ ਦੇ ਜ਼ਿਆਦਾ ਹਿਸਾਬ ਨੇ ਭਾਜਪਾ ਕਿਹਨੂੰ ਤੁਰਪੂ। ਭਾਜਪਾ ਕੋਲ ਇਸ ਵਾਰ ਪੰਜਾਬ ਦੇ ਸ਼ਹਿਰੀ ਵੋਟਰਾਂ ਨੂੰ, ਹਿੰਦੂ ਵੋਟਰਾਂ ਨੂੰ ਮਤਲਬ ਆਪਣੇ ਨਾਲ ਤੁਰਨ ਦੇ ਲਈ ਰਾਮ ਮੰਦਿਰ ਵਾਲਾ ਏਜੰਡਾ ਵੀ ਕੰਮ ਕਰ ਰਿਹਾ। ਸੋ ਇਸ ਲਈ ਫਿਰ ਇਹ ਪਹਿਲੂ ਦੇ ਉੱਤੇ ਦਲ ਬਦਲੂ ਸਭ ਤੋਂ ਵੱਧ ਹੈ ਵੀ ਇਹਨਾਂ 2 ਦਲਾਂ 'ਚ।
4 ਭਾਜਪਾ ਨੇ ਟਿਕਟ ਦਿੱਤੀਆਂ 9 ਚੋਂ, ਅਜੇ ਵੀ 4 ਐਲਾਨਣੀਆਂ ਨੇ। ਹਾਂਜੀ ਹਾਂਜੀ 9 ਚੋਂ 4 ਨੂੰ ਦਿੱਤੀਆਂ। ਤੇ ਉਸ ਤੋਂ ਬਾਅਦ ਆਮ ਆਦਮੀ ਪਾਰਟੀ ਨੇ 13 ਚੋਂ 3 ਉਮੀਦਵਾਰ ਦਲ ਬਦਲੂ ਨੇ। ਕਾਂਗਰਸ ਦੇ ਵੀ 12 ਦੇ ਵਿੱਚੋਂ 2 ਦਲ ਬਦਲੂ ਨੇ, 13ਵੀਂ ਵੈਸੇ ਤੈਅ ਹੀ ਹੈ, ਘੁਆਇਆ ਉਹਨਾਂ ਨੇ ਚੋਣ ਪ੍ਰਚਾਰ ਸ਼ੁਰੂ ਕਰਤਾ ਹੈ ਨਾ। ਸੋ ਇਸ ਲਈ ਇਹਨਾਂ ਨੇ ਵੀ, ਸੋ ਇਹ ਅਕਾਲੀ ਦਲ ਨੇ ਵੀ 1 ਨੂੰ, ਸੋ ਇੰਜ 10 ਦਲ ਬਦਲੂ ਨੇ। ਹੁਣ ਦੇਸ਼ ਦੀ ਇੱਕ ਔਸਤ ਕਹਿੰਦੀ ਆ ਹਾਂਜੀ ਕਿ ਭਾਈ ਦਲ ਬਦਲੂਆਂ ਚ ਤਾਂ ਪੰਜਾਬ ਚ ਤਾਂ 1 ਜਾਂ 2 ਹੀ ਜਿੱਤੂਗਾ। ਠੀਕ ਹੈ, ਆਪਾਂ ਨਹੀਂ ਕਹਿੰਦੇ। ਆਧਾਰ ਕੀ ਹੈ? ਵੈਸੇ ਤਾਂ ਇਹ ਵੋਟਰਾਂ ਦੇ ਉੱਤੇ ਆ ਕਿ ਉਹਨਾਂ ਨੇ 10 ਜਿਤਾਉਣੇ ਜਾਂ 10 ਹਰਾਉਣੇ ਆ। ਹਾਂਜੀ ਹਾਂਜੀ ਜੇ ਉਹਨਾਂ ਚੋਂ ਅੱਧੇ ਜਿਤਾਉਣੇ ਆ, ਕਿੰਨੇ ਹਰਾਉਣੇ ਜਿਤਾਉਣੇ, ਵੋਟਰ ਦੇ ਉੱਤੇ ਨਿਰਭਰ ਕਰਦਾ। ਪਰ ਜਦੋਂ ਇਹ ਪਹਿਲੂ ਆਇਆ ਕਿ ਇਸ ਵਾਰ ਦਲ ਬਦਲੂ ਮੁੱਦਾ ਬਣ ਰਿਹਾ, ਤਾਂ ਮੈਂ ਦੇਸ਼ ਦੇ ਕੁਝ ਅੰਕੜੇ ਖੰਗਾਲੇ, ਤਾਂ ਉਹਨਾਂ ਅੰਕੜਿਆਂ ਦੇ ਵਿੱਚ ਇਹ ਤਸਵੀਰ ਸਾਹਮਣੇ ਆਈ ਕਿ 2004 ਤੱਕ 25% ਦਲ ਬਦਲੂ ਜਿੱਤ ਜਾਂਦੇ ਸੀ। ਅੱਛਾ, 2004 ਤੱਕ ਜਿੰਨੇ ਕ ਦਲ ਬਦਲੂਆਂ ਨੂੰ ਟਿਕਟਾਂ ਮਿਲਦੀਆਂ ਸੀ, ਇਹ ਰੁਝਾਨ ਪਹਿਲਾਂ ਵੀ ਰਿਹਾ, ਥੋੜਾ ਨੀਗਾ, ਸੈਂਕੜਿਆਂ 'ਚ ਖੜੇ ਹੁੰਦੇ ਨੇ ਦਲ ਬਦਲੂ, ਤੇ ਉਹਨਾਂ ਚੋਂ 25% ਜਿੱਤ ਜਾਂਦੇ ਸੀ। ਪਰ 2009 ਤੱਕ ਆਉਂਦਿਆਂ ਇਹ ਰੁਝਾਨ 15% ਦੇ ਗੇੜ ਤੇ ਆ ਗਿਆ, 25। ਤੁਸੀਂ ਇਹਨੂੰ ਹੋਰ ਸਪਸ਼ਟਤਾ ਨਾਲ ਜੇ ਸਮਝਣਾ ਹੋਵੇ ਤਾਂ 2009 ਦੀਆਂ ਆਮ ਲੋਕ ਸਭਾ ਚੋਣਾਂ 'ਚ ਦੇਸ਼ ਭਰ ਦੇ ਵਿੱਚ 205 ਦਲ ਬਦਲੂ ਖੜੇ ਹੋਏ। ਹੁਣ ਇਹਨਾਂ ਚੋਂ ਵੀ ਬਿਲਕੁਲ ਤੁਹਾਡੀ ਗੱਲ ਦਰੁਸਤ ਹੈ ਕਿ ਜਿੱਥੇ ਲੱਗਦਾ ਕਿ ਆਹ ਪਾਰਟੀ ਆ ਸਕਦੀ ਆ, ਜਾਂ ਜਿਹੜੇ ਸੂਬੇ 'ਚ ਜਿਹੜੀ ਪਾਰਟੀ ਸਰਕਾਰ ਹੋ ਸਕਦਾ, ਉਹਦੇ ਦਲ ਬਦਲੂ ਥੋੜੇ ਜਿਹੇ ਜ਼ਿਆਦਾ ਇੱਧਰ ਉੱਧਰ ਹੋ ਜਾਂਦੇ ਹੋਣ ਬਾਕੀਆਂ ਦੇ, ਪਰ ਚਾਂਸ ਇਹ ਹੁੰਦਾ ਕਿ ਜਾਂਦੇ ਵੀ ਜ਼ਿਆਦਾਤਰ ਉੱਧਰ ਹੀ ਹੁੰਦੇ ਆ ਨਾ ਫਿਰ। ਸੋ 2009 ਦੇ ਵਿੱਚ 205 ਦਲ ਬਦਲੂ ਖੜੇ ਹੋਏ, ਜਿਨ੍ਹਾਂ ਚੋਂ ਸਿਰਫ 35 ਜਿੱਤੇ ਸੀ। 205 ਦਲ ਬਦਲੂ ਉਮੀਦਵਾਰ ਚੋਂ 35 ਜਿੱਤਣ ਦਾ ਮਤਲਬ 17% ਉਮੀਦਵਾਰ ਜਿੱਤੇ ਸਰ। ਠੀਕ ਹੈ ਜੀ। 2014 ਦੀਆਂ ਆਮ ਲੋਕ ਸਭਾ ਚੋਣਾਂ, ਦਲ ਬਦਲੂ ਨੂੰ ਟਿਕਟ ਮਿਲੀ 264 ਨੂੰ। ਠੀਕ ਹੈ ਜੀ। ਪੂਰੇ ਦੇਸ਼ 'ਚ 264 ਚੋਂ ਸਿਰਫ 38 ਜਿੱਤੇ। ਠੀਕ ਹੈ। ਤੇ 38 ਦਾ ਮਤਲਬ 14.39% ਬਣਦਾ, 15% ਤੋਂ ਵੀ ਘੱਟ ਬਣਦਾ। 2019 ਪਿਛਲੀਆਂ ਲੋਕ ਸਭਾ ਚੋਣਾਂ, ਦੇਸ਼ 'ਚ ਦਲ ਬਦਲੂ 213 ਖੜੇ ਹੋਏ। 213 ਦਲ ਬਦਲੂਆਂ ਚੋਂ ਸਿਰਫ 30 ਜਿੱਤੇ, ਤੇ 213 ਚੋਂ 30 ਜਿੱਤਣ ਦਾ ਮਤਲਬ 14.8, ਮਤਲਬ 14%। ਜੇ ਹੁਣ 14% ਤੁਸੀਂ 10 ਦਾ ਕਰ ਲਓ, ਫਿਰ ਪੰਜਾਬ 'ਚ 10 ਦਲ ਬਦਲੂ ਨੇ, ਤੇ 4 ਭਾਰਤੀ ਜਨਤਾ ਪਾਰਟੀ ਕੋਲ ਪ੍ਰਨੀਤ ਕੌਰ, ਰਵਨੀਤ ਬਿੱਟੂ, ਪਰਮਪਾਲ ਕੌਰ ਸਿੱਧੂ ਤੇ ਸੁਸ਼ੀਲ ਰਿੰਕੂ। ਹਾਂਜੀ ਹਾਂਜੀ। 3 ਦਲ ਬਦਲੂ ਆਮ ਆਦਮੀ ਪਾਰਟੀ ਕੋਲ ਨੇ, ਡਾਕਟਰ ਰਾਜਕੁਮਾਰ ਚੱਬੇਵਾਲ, ਗੁਰਪ੍ਰੀਤ ਸਿੰਘ ਜੀਪੀ ਤੇ ਪਵਨ ਕੁਮਾਰ ਟੀਨੂ, ਹੈ ਨਾ। 2 ਦਲ ਬਦਲੂ ਕਾਂਗਰਸ ਕੋਲ ਨੇ, ਯਾਮਨੀ ਗੋਮਰ ਤੇ ਧਰਮਵੀਰ ਗਾਂਧੀ। 1 ਦਲ ਬਦਲੂ ਅਕਾਲੀ ਦਲ ਕੋਲ ਹੈ, ਮਹਿੰਦਰ ਸਿੰਘ KP। ਸੋ ਇਹ 10 ਦਲ ਬਦਲੂ ਨੇ। ਤੇ ਜੇ 14% ਔਸਤ ਹੈ ਤਾਂ 10 ਦੀ 14% ਤਾਂ 1.4 ਬਣੀ ਭਾਈ ਫਿਰ। 1.4 ਫਿਰ ਜਾਂ 1 ਜਿੱਤੂ ਜਾਂ 2 ਜਿੱਤੂ। ਇਹ ਦੇਸ਼ ਦੀ ਔਸਤ ਦੇ ਹਵਾਲੇ ਨਾਲ ਫੈਸਲਾ ਵੋਟਰਾਂ ਨੇ ਕਰਨਾ ਕਿ ਦਲ ਬਦਲੂ ਨੂੰ ਮੂੰਹ ਲਾਉਣਾ ਕਿ ਨਹੀਂ ਲਾਉਣਾ। ਵੈਸੇ ਪੰਜਾਬ ਦੇ ਲੋਕ ਤਾਂ ਇਸ ਵਾਰ ਜਿਮਨੀ ਚੋਣ ਤੋਂ ਬਚਣ ਬਾਰੇ ਵੀ ਸੋਚਣ ਲੱਗੇ ਨੇ ਕਿ ਯਾਰ ਜਿਹੜੇ 5 ਸਾਲੀ MLA ਬਣਾਏ ਸੀ, ਜੇ MLA ਦੀ ਭੂਮਿਕਾ ਨਹੀਂ ਸਹੀ ਨਿਭਾ ਪਾ ਰਹੇ, ਕੱਲ ਨੂੰ MP ਦੀ ਕੀ ਨਿਭਾਉਣਗੇ। ਸੋ ਉਹ ਵੀ ਮਤਲਬ ਵੱਡੀ ਗਿਣਤੀ 'ਚ ਤੁਸੀਂ ਹਿਸਾਬ ਲਾ ਲਓ ਕਿ 10 MLA ਚੋਣ ਮੈਦਾਨ 'ਚ ਨੇ, ਜਿਨ੍ਹਾਂ ਚੋਂ 9 ਤਾਂ 5 ਮੰਤਰੀਆਂ ਸਣੇ, 9 MLA ਨੂੰ ਤਾਂ ਆਮ ਆਦਮੀ ਪਾਰਟੀ ਨੇ ਟਿਕਟ ਦਿੱਤੀ। 8 ਉਹਨਾਂ ਦੇ ਆਪਣੇ MLA ਦੀ, 1 ਉਹਨਾਂ ਕੋਲ ਰਾਜਕੁਮਾਰ ਚੱਬੇਵਾਲ ਆਇਆ। ਹਾਂਜੀ ਹਾਂਜੀ। ਸੋ 3 MLA ਨੂੰ ਕਾਂਗਰਸ ਨੇ ਦਿੱਤੀ, ਰਾਜਾ ਬੜਿੰਗ, ਖਹਿਰਾ ਤੇ ਸੁਖਜਿੰਦਰ ਰੰਧਾਵਾ। ਸੋ ਇੰਜ 12 MLA, ਮਤਲਬ 10 MLA ਸਿੱਧੇ ਹੀ ਮੈਦਾਨ 'ਚ ਨੇ। ਤੁਸੀਂ ਇੱਥੋਂ ਹਿਸਾਬ ਲਾ ਲਓ ਕਿ 9 ਤਾਂ ਉਹਨਾਂ ਨੇ ਦਿੱਤੇ, ਤੇ ਉਸ ਤੋਂ ਬਾਅਦ 3 MLA ਹੁਣ ਇਹਨਾਂ ਦੇ ਹੋ ਗਏ, 12 MLA ਟੋਟਲ ਮੈਦਾਨ 'ਚ ਹੋ ਗਏ। ਤੇ 12 MLA ਦਾ ਮਤਲਬ ਜੇ ਖੁਦਾ ਨਾ ਖਾਸਾ ਜਿੱਤਦਾ ਜਿਮਨੀ ਚੋਣ, ਇਹਦੇ ਉੱਤੇ ਵੀ ਚਰਚਾ ਹੋਣ ਲੱਗੀ ਹੈ। ਦਲ ਬਦਲੂਆਂ ਵਾਲੇ ਅੰਕ ਨੂੰ ਫਿਕਰ 'ਚ ਪਾਉਂਦੇ ਹੋਣੇ ਕਿ ਜੇ ਦੇਸ਼ ਦੀ ਔਸਤ ਦੇ ਹਿਸਾਬ ਨਾਲ ਨਤੀਜਾ ਹੈ ਤਾਂ ਸਾਡੇ 'ਚੋਂ 1.5 ਤਾਂ ਹੁਣ ਕੀ ਜਿੱਤਣਾ, ਜਾਂ 1 ਜਿੱਤੂ, ਫਿਰ ਜਾਂ 2 ਜਿੱਤਣਗੇ। ਵੈਸੇ ਵੋਟਰਾਂ ਨੇ ਫੈਸਲਾ ਕਰਨਾ ਕਿ ਅੰਕੜਾ 3 ਤੋਂ ਉੱਪਰ ਲੈ ਕੇ ਜਾਣਾ, 2 ਤੋਂ ਥੱਲੇ ਲੈ ਕੇ ਜਾਣਾ, 0-10 ਕਰਨਾ ਕਿ 10-0 ਕਰਨਾ, ਉਹਨਾਂ ਦੇ ਉੱਤੇ ਨਿਰਭਰ। ਦੇਖੋ ਸ਼ਰਮਾ ਜੀ, ਗੱਲ ਇਹ ਹੈ, ਪੰਜਾਬ ਦੀ ਜਿਹੜੀ ਸਿਆਸੀ ਤੋਰ ਆ ਨਾ, ਇਹ ਮੁਲਕ ਨਾਲੋਂ ਥੋੜੀ ਜਿਹੀ ਲਹਿਦੀ ਰਹੀ ਹੈ, ਵੱਖਰੀ ਰਹੀ ਹੈ। ਜਦੋਂ ਪੂਰੇ ਮੁਲਕ ਦੇ ਵਿੱਚ ਕਾਂਗਰਸ ਦਾ ਪਰਚਮ ਲਹਿਰਾ ਰਿਹਾ ਸੀਗਾ ਤੇ ਐਮਰਜੈਂਸੀ ਦਾ ਵਿਰੋਧ ਪੰਜਾਬੀਆਂ ਨੇ, ਅਕਾਲੀ ਦਲ ਨੇ ਕੀਤਾ ਸੀਗਾ। ਉਸ ਤੋਂ ਬਾਅਦ ਫਿਰ ਦੇਸ਼ ਹੌਲੀ ਹੌਲੀ, ਜਦੋਂ ਮੋਦੀ ਲਹਿਰ 2014 ਦੇ ਵਿੱਚ ਸੀ, ਤੁਸੀਂ ਉਦੋਂ ਭਾਜਪਾ ਦੀਆਂ ਸੀਟਾਂ ਕੱਢ ਕੇ ਦੇਖ ਲਓ ਇੱਥੇ ਕਿੰਨਾ ਕੁ ਅਸਰ ਸੀ। 2019 ਦੇ ਵਿੱਚ ਕਾਂਗਰਸ ਪੂਰੇ ਦੇਸ਼ ਚੋਂ 44-45 ਸੀਟੀ ਜਿੱਤੀ ਤੇ ਪੰਜਾਬ ਚੋਂ 8 ਜਿੱਤ ਗਈ,
13 ਚੋਂ 8 ਤੁਸੀਂ ਦੇਖੋ ਕਿੱਡਾ ਆંકੜਾ ਹੈਰਾਨ ਕਰਨ ਵਾਲਾ ਹੈ। ਤੇ ਉਸ ਤੋਂ ਬਾਅਦ ਕਿਸਾਨ ਅੰਦੋਲਨ ਤੋਂ ਬਾਅਦ ਤਾਂ ਹੁਣ ਭਾਜਪਾ ਦਾ ਸਗੋਂ ਹੋਰ ਜ਼ਿਆਦਾ ਤਿੱਖਾ ਵਿਰੋਧ ਹੋ ਰਿਹਾ। ਸੋ ਇਹ ਥੋੜਾ ਜਿਹਾ ਦੇਸ਼ ਨਾਲੋਂ ਲਹਿਦਾ ਤੁਰਦਾ। ਦੇਖਦੇ ਹਾਂ ਐਤਕੀ ਭਾਜਪਾ ਦੇ ਕਿ ਉਹਨਾਂ ਦੀਆਂ ਕੋਸ਼ਿਸ਼ਾਂ ਨੂੰ ਕਿੰਨਾ ਕੁ ਬੂਰ ਪੈਂਦਾ। ਪੰਜਾਬ ਦੀਆਂ ਇਹਨਾਂ ਚੋਣਾਂ ਦੇ ਵਿੱਚ ਇੱਕ ਚਰਚਾ ਹੋਰ ਵੀ ਚੱਲੀ ਹੈ ਸ਼ਰਮਾ ਜੀ, ਉਹ ਇਹ ਕਿ ਮੁੱਦਿਆਂ ਦੀ ਚਰਚਾ ਹੀ ਹੈ ਨਹੀਂ ਗੀ। ਮੁੱਦਿਆਂ ਦੀ ਚਰਚਾ ਇਸ ਕਰਕੇ ਨਹੀਂ ਕਿਉਂਕਿ ਪਾਰਟੀਆਂ ਦੇ ਨਾ ਮੈਨੀਫੈਸਟੋ ਦੇ ਵਿੱਚ ਉਹ ਗੱਲਾਂ ਦਾ ਜ਼ਿਕਰ ਹੈ, ਨਾ ਉਹਨਾਂ ਦੇ ਸਟੇਜੀ ਭਾਸ਼ਣਾਂ ਦਾ। ਉਹਨਾਂ ਦੇ ਸਟੇਜੀ ਭਾਸ਼ਣ ਉਹ ਫਲਾਨਾ ਮਾੜਾ, ਫਲਾਨਾ ਚੰਗਾ, ਫਲਾਨਾ ਇੱਧਰ, ਫਲਾਨਾ ਉੱਧਰ, ਇਹਦੇ ਤੇ ਹੈ। ਪੰਜਾਬ ਦੇ ਇੱਕ ਅਹਿਮ ਜਿਹਦੇ ਤੇ ਸਾਡਾ ਨਾਂ ਪਿਆ, ਪੰਜਾਬ, ਆਬ ਦਰਿਆਈ ਪਾਣੀ ਸਾਡੇ, ਦਰਿਆ ਸਾਡੇ, ਉਹਨਾਂ ਦੇ ਜ਼ਹਿਰੀ ਹੋਣ ਦੇ ਮੁੱਦੇ ਦਾ ਵੀ ਕਹਿੰਦੇ ਭੋਗ ਹੀ ਪੈ ਗਿਆ ਇੱਕ ਤਰੀਕੇ ਨਾਲ। ਪ੍ਰਵੀਨ ਜੀ, ਪੰਜਾਬ ਦੇ ਕੁਝ ਤਾਂ ਤਰਜੀਹੀ ਮੁੱਦੇ ਚੱਲੇ ਆਉਂਦੇ ਨੇ, ਲੰਬੇ ਸਮੇਂ ਤੋਂ ਮੁੱਦੇ ਚੱਲੇ ਆਉਂਦੇ ਨੇ। ਉਹਨਾਂ ਚ ਪਾਣੀ ਦੀ ਵੰਡ ਦਾ ਅਹਿਮ ਹੈਗਾ। ਸਾਡੀ ਚੰਡੀਗੜ੍ਹ ਰਾਜਧਾਨੀ ਵਾਲਾ ਮਸਲਾ ਅਹਿਮ ਹੈਗਾ। ਪੰਜਾਬੀ ਬੋਲਦੇ ਖਿੱਤਿਆਂ ਵਾਲਾ ਮਸਲਾ ਹੈਗਾ। ਅਸੀਂ ਸਰਹੱਦੀ ਸੂਬਾ ਹੈ, ਉਹਦੇ ਨਾਤੇ ਸਾਡੇ ਕੁਝ ਮਸਲੇ ਹੈਗੇ ਹੈ ਨਾ। ਪਰ ਇਹ ਮੁੱਦੇ ਵੀ ਗਾਇਬ ਨੇ। ਤੇ ਜਿਹੜੇ ਮੁੱਦੇ ਸਾਡੇ ਰਾਜਨੀਤਿਕ ਧਿਰਾਂ ਨੇ ਗੱਲ ਪਾਤੇ, ਚਾਹੇ ਉਹ ਨਸ਼ੇ ਵਾਲਾ, ਚਾਹੇ ਉਹ ਕਰਜ਼ੇ ਦੇ ਰੂਪ ਚ ਆਰਥਿਕਤਾ ਵਾਲਾ, ਚਾਹੇ ਕਿਸਾਨੀ ਦੇ ਘਾਣ ਵਾਲਾ, ਚਾਹੇ ਇੰਡਸਟਰੀ ਦੀ ਮਾਰ ਹੈ, ਚਾਹੇ ਮਜ਼ਦੂਰਾਂ ਦੀ ਕਮੀ ਹੈ, ਚਾਹੇ ਲੇਬਰ ਦੇ ਮਸਲੇ ਨੇ, ਚਾਹੇ ਖੇਤ ਮਜ਼ਦੂਰਾਂ ਦੇ ਮਸਲੇ ਨੇ, ਉਹ ਸਾਰੇ ਮੁੱਦੇ, ਪੰਜਾਬ ਚ ਕਿਸਾਨ ਖੁਦਕੁਸ਼ੀਆਂ, ਇਹ ਸਾਰੇ ਮੁੱਦਿਆਂ ਤੇ ਕਿਤੇ ਕੋਈ ਗੱਲ ਨਹੀਂ ਜੀ। ਤੇ ਇਹਨਾਂ ਚ ਮੁੱਦਾ ਕਹਿੰਦੇ ਜੀ ਪਾਣੀ ਜੀਵਨ ਹੈ, ਤੇ ਪੰਜਾਬ ਦਾ ਤਾਂ ਨਾਂ ਹੀ ਦਰਿਆਵਾਂ ਦੇ ਉੱਤੇ ਹੈ ਨਾ, 5 ਦਰਿਆਵਾਂ ਦੀ ਧਰਤੀ ਤੇ ਉਹ ਪੰਜਾਬ ਦੇ ਵਿੱਚ ਹੁਣ ਉਹ ਦਰਿਆਈ ਪਾਣੀ ਵੀ ਜ਼ਹਿਰੀ। ਇੱਕ ਦੋ ਪਹਿਲੂ ਨੇ। ਇੱਕ ਤਾਂ ਪਹਿਲੂ ਹੈਗਾ ਕਿ ਧਰਤੀ ਹੇਠਲਾ ਪਾਣੀ ਦਾ ਲੈਵਲ ਲਗਾਤਾਰ ਘਟ ਰਿਹਾ। ਦੂਸਰਾ, ਧਰਤੀ ਹੇਠਲਾ ਪਾਣੀ ਵੀ ਜ਼ਹਿਰੀ ਹੁੰਦਾ ਜਾ ਰਿਹਾ। ਜੀਰਾ ਸ਼ਰਾਬ ਫੈਕਟਰੀ ਦੇ ਖਿਲਾਫ ਲੱਗਿਆ ਧਰਨਾ, ਤਾਜੀ ਇਸ ਪਹਿਲੂ ਦੀ ਉਦਾਹਰਨ ਹੈ। ਉਸ ਤੋਂ ਬਾਅਦ ਫਿਰ ਦਰਿਆਈ ਪਾਣੀ। ਦਰਿਆਈ ਪਾਣੀਆਂ ਦੀ ਹਾਲਤ ਇਹ ਹੈ ਕਿ ਪੰਜਾਬ ਦੇ ਵਿੱਚ ਇੱਕ ਪ੍ਰਦੂਸ਼ਣ ਨੂੰ ਰੋਕਣ ਦੇ ਲਈ ਇੱਕ ਕੰਟਰੋਲ ਬੋਰਡ ਬਣਿਆ। ਉਹਦਾ ਰੋਲ ਕੀ? ਸੂਚਨਾ ਦੇਣਾ ਹੀ ਹੈ। ਉਹ ਆਪ ਸੂਚਨਾ ਦੇ ਕੇ ਕਹਿੰਦਾ ਜੀ ਹੁਣ ਬੁੱਢਾ ਦਰਿਆ ਦਾ ਪਾਣੀ ਇੰਨਾ ਜ਼ਹਿਰੀ ਹੋ ਗਿਆ, ਖੇਤਾਂ ਨੂੰ ਵੀ ਨਾ ਲਾਇਓ। ਕਹਿੰਦਾ ਠੀਕ ਹੈ ਕਿ ਤੁਸੀਂ ਤਾਂ ਇਹ ਪਾਣੀ ਇੰਨਾ ਸ਼ੁੱਧ ਰੱਖਣਾ ਸੀਗਾ ਕਿ ਲੋਕ ਪੀਣ ਲਈ ਵੀ ਵਰਤਣ ਦੇ ਲਾਇਕ ਹੁੰਦਾ ਹੈ। ਜੇ ਪੋਲਿਊਸ਼ਨ ਕੰਟਰੋਲ ਬੋਰਡ ਨੇ ਆਪਣਾ ਰੋਲ ਸਹੀ ਨਿਭਾਇਆ ਹੁੰਦਾ ਤਾਂ ਅੱਜ ਸਾਡੀਆਂ ਨਦੀਆਂ, ਨਾਲੇ, ਧਰਤੀ ਹੇਠਲਾ ਪਾਣੀ ਪ੍ਰਦੂਸ਼ਿਤ ਕਿਉਂ ਹੋਇਆ ਹੁੰਦਾ? ਹੁਣ ਉਹ ਰਿਪੋਰਟ ਦੇ ਰਿਹਾ ਕਿ ਜੀ ਇਹ ਇੰਨਾ ਮਤਲਬ ਕਿ ਜ਼ਹਿਰੀ ਹੋ ਗਿਆ, ਇਹ ਖੇਤਾਂ ਨੂੰ ਵੀ ਨਹੀਂ ਲੱਗ ਸਕਦਾ ਬੁੱਢਾ ਦਰਿਆ ਦਾ ਪਾਣੀ। ਹੋਰ ਛੱਡੋ, ਪੋਲਿਊਸ਼ਨ ਕੰਟਰੋਲ ਬੋਰਡ ਆਪ ਹੀ ਦੱਸਦਾ, ਕਹਿੰਦਾ ਜੀ ਪੰਜਾਬ 'ਚ ਨਦੀਆਂ ਦੇ ਪਾਣੀ ਦੇ ਵਿੱਚ BOD ਦੀ ਜਿਹੜੀ ਮਾਤਰਾ ਹੈ ਉਹ 30 ਮਿਲੀਗ੍ਰਾਮ ਪ੍ਰਤੀ ਲੀਟਰ ਹੈ। ਠੀਕ ਹੈ, 30 ਮਿਲੀਗ੍ਰਾਮ, ਮਤਲਬ ਜੇ 3 ਮਿਲੀਗ੍ਰਾਮ ਤੋਂ ਉੱਪਰ ਹੋ ਜਾਵੇ ਸਮਝ ਲਓ ਜ਼ਹਿਰੀ ਹੈ। ਇਹ 10 ਗੁਣਾ ਤੋਂ ਜ਼ਿਆਦਾ ਹੋ ਗਈ, ਉਹ ਤਾਂ 30 ਮਿਲੀਗ੍ਰਾਮ ਤੋਂ ਵੀ ਉੱਪਰ। ਸੋ ਕਿੰਨਾ ਹਾਲਤ ਸਾਡੀ ਮਾੜੀ ਹੋ ਗਈ। ਫਿਰ ਲੁਧਿਆਣਾ ਖੇਤਰ ਦੇ ਵਿੱਚ 300 ਤੋਂ ਵੱਧ ਡਾਈ ਇੰਡਸਟਰੀ ਹੈ। ਠੀਕ ਹੈ, ਮੈਂ ਬਾਕੀ ਇੰਡਸਟਰੀ ਦੀ ਗੱਲ ਨਹੀਂ ਕਰਦਾ। ਉਹਨਾਂ ਦਾ ਜ਼ਹਿਰੀ ਕਿੰਨਾ ਆਉਂਦਾ, ਉਹਨਾਂ ਦਾ ਕੈਮੀਕਲ ਕਿੰਨਾ ਆਉਂਦਾ ਹੈ, ਡਾਇਰੀਆਂ ਦਾ ਕਿੰਨਾ ਆਉਂਦਾ, ਹੋਰ ਕਿਹਦਾ ਕੀ ਆਉਂਦਾ। ਮੈਂ ਸਿਰਫ ਡਾਈ ਇੰਡਸਟਰੀ ਜਿਹੜੀ ਦੁਨੀਆ ਭਰ ਚ ਬੈਨ ਹੋ ਗਈ ਹੈ। ਸਾਡੇ ਇੱਥੇ ਨਵੀਂ ਵੀ ਲਿਆਉਣ ਨੂੰ ਫਿਰਦੇ ਸੀ, ਹੋਰ ਸਤਲੁਜ ਦੇ ਕਿਨਾਰੇ ਲਾਉਣ ਨੂੰ ਫਿਰਦੇ ਸੀ, ਲੜਾਈ ਲੜਨੀ ਪਈ ਮੱਤੇਵਾੜੇ ਵਾਲੇ ਮਸਲੇ ਤੇ, ਹੈ ਨਾ। ਤੇ ਉਹ ਹੁਣ 300 ਦੇ ਕਰੀਬ ਉਹ ਡਾਈ ਇੰਡਸਟਰੀ ਹੈ ਜਿਹੜੀ ਰਿਕਾਰਡ ਚ ਹੈ। ਉਹ ਤੋਂ ਬਿਨਾਂ 2 ਨੰਬਰ ਜਿਹੜਾ ਕੰਮ ਚੱਲਦਾ ਉਹ ਵੱਖਰੀ ਗੱਲ ਹੈ। ਉਹ ਵੱਖਰੀ ਗੱਲ, ਬਿਲਕੁਲ ਸਹੀ। ਤੇ ਉਹ 300 ਦੇ ਵਿੱਚੋਂ 265 ਤੋਂ ਜ਼ਿਆਦਾ ਸਿੱਧਾ ਦਰਿਆ ਚ ਪੈ ਰਿਹਾ ਸਾਰਾ ਗੰਦ ਉਹਨਾਂ ਦਾ। ਤੇ ਇਹਨਾਂ ਨੇ ਪੋਲਿਊਸ਼ਨ ਕੰਟਰੋਲ ਬੋਰਡ ਵਾਲੇ ਕਹਿੰਦੇ ਜੀ ਅਸੀਂ ਉਹ ਟ੍ਰੀਟਮੈਂਟ ਪਲਾਂਟ ਲਾਏ ਆ, ਪਰ ਉਹਨਾਂ ਦੇ ਟ੍ਰੀਟਮੈਂਟ ਪਲਾਂਟ ਦੇ ਅੰਦਰੋਂ ਹੀ ਇਹ ਖਬਰਾਂ ਨਿਕਲਦੀਆਂ ਨੇ ਕਿ ਬਾਈ ਜੀ ਜੇ ਇਹਨੂੰ ਮਾੜਾ ਮੋਟਾ ਵੀ ਸਬਜ਼ੀਆਂ ਫਲਾਂ ਜੋਗਾ ਵੀ ਕਰਨਾ ਹੋਵੇ ਪਾਣੀਆਂ ਨੂੰ, ਦਰਿਆਈ ਪਾਣੀ ਨੂੰ, ਬੁੱਢੇ ਦਰਿਆ ਵਾਲੇ ਨੂੰ, ਤਾਂ 24 ਘੰਟੇ ਚਲਾਉਣੇ ਪੈਣੇ ਆ ਟ੍ਰੀਟਮੈਂਟ ਪਲਾਂਟ। ਉਹ ਕਹਿੰਦੇ ਜੀ ਫਿਰ ਖਰਚਾ ਇੰਨਾ ਪੈਂਦਾ, ਇਸ ਲਈ 24 ਘੰਟੇ ਚੱਲਦੇ ਨਹੀਂ। ਤੇ ਮਤਲਬ ਬੰਦਿਆਂ ਦੀ ਜਾਨ ਤੋਂ ਵੱਧ ਕੇ ਹੋ ਗਿਆ। ਚੌਪਰ ਉਡਾਉਣ ਲਈ ਪੈਸੇ ਹੈਗੇ, ਰੈਲੀਆਂ ਕਰਨ ਲਈ ਪੈਸੇ ਹੈਗੇ, ਬਿਲਕੁਲ ਬਿਲਕੁਲ, ਹੈ ਨਾ, ਪਰ ਇਸ ਕੰਮ ਲਈ ਨਹੀਂ। ਇਹ ਪੰਜਾਬ ਦੇ ਇਸ ਮੁੱਦੇ ਤੇ ਇਸ ਵਾਰ ਕੋਈ ਧਿਰ ਨਹੀਂ ਬੋਲ ਰਹੀ ਜੀ। ਤੁਸੀਂ ਇੱਕ ਹੋਰ ਪਹਿਲੂ ਤੇ ਦੇਖੋ, ਖੁਦ ਪੋਲਿਊਸ਼ਨ ਕੰਟਰੋਲ ਬੋਰਡ ਨੇ ਇਹ ਜਾਣਕਾਰੀ ਸਾਂਝੀ ਕੀਤੀ ਕਿ ਜਿਹੜਾ ਸਤਲੁਜ ਦਰਿਆ ਨੰਗਲ ਤੋਂ ਜਦੋਂ ਤੁਰਦਾ ਤਾਂ ਉਹ B ਗ੍ਰੇਡ ਨਾਲ ਤੁਰਦਾ। ਇਹਦਾ ਮਤਲਬ ਸਾਡੇ ਕੋਲ ਪਹੁੰਚਣ ਤੋਂ ਪਹਿਲਾਂ ਹੀ ਉਹ ਪ੍ਰਦੂਸ਼ਿਤ ਹੋਣਾ ਸ਼ੁਰੂ ਹੋ ਚੁੱਕਿਆ ਹੁੰਦਾ। ਕਹਿੰਦੇ ਜੀ ਉੱਥੋਂ B ਗ੍ਰੇਡ ਨਾਲ ਤੁਰਦਾ, ਕੀਰਤਪੁਰ ਸਾਹਿਬ ਟੱਪਣ ਤੋਂ ਬਾਅਦ ਇਹ C ਗ੍ਰੇਡ ਹੋ ਜਾਂਦਾ। ਤੇ ਲੁਧਿਆਣੇ ਚ ਐਂਟਰ ਕਰ ਗਿਆ ਜਦੋਂ ਲੁਧਿਆਣੇ ਵਾਲਾ ਬੁੱਢਾ ਦਰਿਆ ਨਾਲ ਮਿਲ ਗਿਆ ਆ ਕੇ, ਤਾਂ ਇਹ ਸਿੱਧਾ E ਗ੍ਰੇਡ ਹੋ ਜਾਂਦਾ। ਸਤਲੁਜ ਦਾ ਪਾਣੀ ਹੁਣ E ਗ੍ਰੇਡ ਹੈ, ਜਿਹੜਾ ਅਬੋਹਰ, ਫਾਜ਼ਿਲਕਾ, ਬੁੱਢੇ ਦਰਿਆ ਦੇ ਰੂਪ ਚ ਉਹ ਗੰਗਾ ਨਗਰ ਤੱਕ ਜਾਂਦਾ ਹੈ। ਹਰ ਘਰ ਚ ਕੈਂਸਰ, ਹਰ ਘਰ ਚ ਪੀਲੀਆ, ਹਰ ਘਰ TB, ਹਰ ਘਰ ਚ ਮੌਤਾਂ,
ਹਰ ਘਰ 'ਚ ਬਿਮਾਰੀ, ਹਰ ਪਿੰਡ ਦੇ ਵਿੱਚ ਅਪੰਗ, ਅਪਾਹਜ, ਗੂੰਗੇ, ਬੋਲੇ, ਜਵਾਕ, ਕੌਣ ਜ਼ਿੰਮੇਵਾਰ ਹੈ? ਤੇ ਖਾਸ ਗੱਲ ਇਹ ਹੈ ਜਿਹੜੀ ਕਹਿੰਦੇ ਨਾ ਕਿ ਸਤਲੁਜ ਦਾ ਪਾਣੀ ਈ ਗ੍ਰੇਡ ਹੋ ਗਿਆ। ਪ੍ਰਵੀਨ ਜੀ, ਪਾਣੀ ਨੂੰ ਗ੍ਰੇਡਿੰਗ ਦੇਣ ਦੇ ਵਿੱਚ ਆਖਰੀ ਗ੍ਰੇਡ ਈ ਗ੍ਰੇਡ ਆ। ਇਹ ਤੋਂ ਥੱਲੇ ਕੋਈ ਗ੍ਰੇਡ ਨਹੀਂ ਹੁਣ, ਕਿਸ ਪੱਧਰ ਤੱਕ ਹੋਣਾ ਇਹਦਾ ਅੰਦਾਜ਼ਾ ਨਹੀਂ ਲਾਇਆ ਜਾ ਸਕਦਾ। ਪਰ ਇਹਦੇ ਬਾਵਜੂਦ ਵੀ ਮਤਲਬ ਇਹ ਕਿੰਨਾ 80% ਪੰਜਾਬ ਨੂੰ ਇਹ ਜ਼ਹਿਰੀ ਪਾਣੀ ਮਤਲਬ ਮਾਰ ਰਿਹਾ, ਤੇ ਦੂਸਰਾ ਧਰਤੀ ਹੇਠਲਾ ਪਾਣੀ ਮੁੱਕਦਾ ਜਾ ਰਿਹਾ। ਡਾਰਕ ਜ਼ੋਨ 'ਚ ਅੱਧੇ ਤੋਂ ਮਤਲਬ 90% ਸਾਡੇ ਬਲਾਕ ਡਾਰਕ ਜ਼ੋਨ 'ਚ ਜਾ ਚੁੱਕੇ ਨੇ, ਬਲੈਕ ਜ਼ੋਨ 'ਚ ਜਾ ਚੁੱਕੇ ਨੇ, ਤੇ ਉਹਦੇ ਬਾਵਜੂਦ ਵੀ ਸਾਡਾ ਇਹ ਆਮ ਚੋਣਾਂ 'ਚ ਮੁੱਦਾ ਨਹੀਂ। ਸੋ ਇਹਦਾ ਮਤਲਬ ਰਾਜਨੀਤਿਕ ਧਿਰਾਂ ਸਿਰਫ ਉਹ 5 ਸਾਲਾ ਯੋਜਨਾ ਤੇ ਕੰਮ ਕਰਦੀਆਂ ਨੇ, ਉਸ ਯੋਜਨਾ ਤਹਿਤ ਅੱਗੇ ਵਧਿਆ ਜਾ ਰਿਹਾ। ਪੰਜਾਬ ਦੇ ਮੁੱਦਿਆਂ ਦੀ ਕਿਸੇ ਦੀ ਕੋਈ ਚਰਚਾ ਨਹੀਂ ਕਿਤੇ ਅਜੇ ਤੱਕ ਸਿਰਫ ਇਹੀ ਹੈ, ਉਹਨੇ ਤਿਤਲੀ ਡਾਤੀ, ਉਹਨੇ ਟਿਕਟ ਬਦਲ ਲਈ, ਉਹਨੇ ਦਲ ਬਦਲ ਲਿਆ, ਉਹਨੇ ਮੇਰੇ ਤੇ ਪਰਚਾ ਕਰਾਇਆ ਸੀ, ਉਹਨੇ ਮੈਨੂੰ ਅੰਦਰ ਕੀਤਾ, ਮੈਂ ਉਹਨੂੰ ਅੰਦਰ ਕਰੂੰਗਾ, ਮੈਂ ਤਾਂ ਪੁੱਤ ਬਣ ਕੇ ਆਇਆ, ਮੈਂ ਪੂਰੇ ਪੰਜਾਬ ਦਾ ਪੁੱਤ ਆ, ਮੈਂ ਲੁਧਿਆਣੇ ਦਾ ਪੁੱਤ ਆ, ਹੁਣ ਮੈਂ ਜੈ ਸ਼੍ਰੀ ਰਾਮ ਕਰੂੰਗਾ, ਹੁਣ ਮੈਂ ਬੋਲੇ ਸੋਹਣੇ ਕਹੂੰਗਾ, ਹੁਣ ਮੈਂ ਪੰਥ ਲਈ ਲੜੂੰਗਾ, ਹੁਣ ਮੈਂ ਹਿੰਦੂਆਂ ਲਈ ਲੜੂੰਗਾ, ਹੁਣ ਮੈਂ ਪੰਜਾਬ ਲਈ ਲੜੂੰਗਾ। ਸਿਰਫ ਬਿਆਨਬਾਜ਼ੀ ਤੋਂ ਬਿਨਾਂ ਕਿਸੇ ਨੇ ਵੀ ਪੰਜਾਬ ਦੇ ਏਜੰਡੇ ਤੇ ਅਜੇ ਤੱਕ ਕੋਈ ਤਕਰੀਰ ਨਹੀਂ ਕੀਤੀ, ਕੋਈ ਬੋਲ ਨਹੀਂ ਬੋਲਿਆ, ਕੋਈ ਦਸਤਾਵੇਜ਼ ਨਹੀਂ ਦਿੱਤਾ, ਕੋਈ ਐਲਾਨਨਾਮਾ ਨਹੀਂ ਸਾਹਮਣੇ। ਜੀ ਜਿਹੜੇ ਸੱਤਾਧਾਰੀ ਨੇ ਨਾ ਅੱਜ, ਉਹ ਕਿਸੇ ਸਮੇਂ ਇਸ ਮੁੱਦੇ ਤੇ ਬਹੁਤ ਜ਼ਿਆਦਾ ਐਕਟਿਵ ਸੀਗੇ। ਮੁੱਖ ਮੰਤਰੀ ਭਗਵੰਤ ਮਾਨ ਹੋਰਾਂ ਦੀਆਂ ਮੇਰੇ ਕੋਲ ਫੋਟੋਆਂ ਪਈਆਂ ਬਹੁਤ ਫਾਜ਼ਿਲਕਾ ਦੇ ਜਵਾਕਾਂ ਨਾਲ। ਹਾਂਜੀ ਬਿਲਕੁਲ ਮੈਂ ਉਹੀ ਫੋਟੋਆਂ ਨਾਲ ਬਰਾਬਰ ਫੇਸਬੁੱਕ ਪੇਜ ਤੇ ਪਾਈਆਂ ਸੀ। ਉਹਨਾਂ ਪਿੰਡਾਂ ਜਦੋਂ ਜਾ ਕੇ ਰੋਣਾ ਨਿਕਲਦਾ, ਇੱਕ ਘਰਾਂ 'ਚ 8-8 9-9 ਬੰਦੇ, ਇੱਕ ਬੰਦਾ ਕਹਿੰਦਾ ਮੈਂ ਆਪਣੀ ਜਨਾਨੀ ਵੀ ਗਵਾ ਲਈ ਤੇ ਆਪਣੀ ਸਾਰੀ ਜ਼ਮੀਨ ਵੀ ਗਵਾ ਲਈ, ਪੁੱਤਾਂ ਨੂੰ ਕੀ ਛੱਡ ਕੇ ਮਰੂੰਗਾ। ਹਾਂਜੀ ਜਿਹੜੇ ਉਹਨਾਂ ਸਮਿਆਂ ਦੇ ਵਿੱਚ ਜਿਨ੍ਹਾਂ ਨੇ ਪਿੰਡ ਵਿਕਾਊ ਦਾ ਗਾਣਾ ਗਾਇਆ ਸੀ, ਅੱਜ ਕੱਲ੍ਹ ਉਹ ਫਰੀਦਕੋਟ ਉਮੀਦਵਾਰ ਨੇ। ਤੇ ਫਰੀਦਕੋਟ ਦੀ ਕੋਟਕਪੂਰਾ ਅਸੈਂਬਲੀ ਹਲਕਾ ਪੈਂਦਾ, ਕੋਟਕਪੂਰਾ ਫਰੀਦਕੋਟ ਦੇ ਵਿੱਚ ਹੀ ਪੈਂਦਾ। ਇੱਥੋਂ ਸੰਧਵਾਂ ਸਾਹਿਬ ਸਪੀਕਰ ਨੇ, ਉਹ ਇਹਨਾਂ ਮੁੱਦਿਆਂ ਨੂੰ ਲੈ ਕੇ ਬੜਾ ਜ਼ੋਰ ਸ਼ੋਰ ਦੇ ਨਾਲ, ਚਲੋ ਉਦੋਂ ਉਹ ਆਪੋਜੀਸ਼ਨ ਦੇ ਵਿੱਚ ਸੀਗੇ, ਉਦੋਂ ਚੰਗੀ ਗੱਲ ਆ, ਉਹ ਬੋਲਦੇ ਰਹੇ, ਪਰ ਹੁਣ ਤਾਂ ਉਹ ਸਪੀਕਰ ਨੇ, ਹੁਣ ਤਾਂ ਸਦਨ ਦੇ ਮਾਲਕ ਨੇ। ਹੱਲ ਕਰਾ ਦੇਣਾ, ਹੱਲ ਕਰਾ ਸਕਦੇ। ਉਦੋਂ ਨੁਕਤੇ ਯਾਦ ਸੀ, ਹੁਣ ਵੀ ਤਾਂ ਹੋਣੀ ਹੈ। 2 ਸਾਲਾਂ 'ਚ ਤਾਂ ਬੰਦਾ ਨੁਕਤੇ ਨਹੀਂ ਭੁੱਲ ਜਾਂਦਾ। ਤੇ ਜਾਂਦੇ ਗੱਲ ਕਰੀਏ ਲੋਕ ਸਭਾ ਚੋਣ ਦੀ, ਤੀਜੇ ਗੇੜ ਦੇ ਅੱਜ ਮੁਕੰਮਲ ਹੋਣ ਦੇ ਨਾਲ ਕਹਿੰਦੇ ਅੱਧੀ ਲੋਕ ਸਭਾ ਚੋਣ ਨਿਬੜ ਜੂਗੀ। ਸ਼ਰਮਾ ਜੀ। ਬਿਲਕੁਲ ਰਵੀਨ ਜੀ, ਅੱਜ ਤੀਜੇ ਗੇੜ ਦੀਆਂ ਵੋਟਾਂ ਪੈਣੀਆਂ ਤੇ ਪੰਜਾਬ ਨੂੰ ਲੈ ਕੇ ਅੱਜ ਨੋਟੀਫਿਕੇਸ਼ਨ ਜਾਰੀ ਹੋਣਾ। ਤੇ ਪੰਜਾਬ 'ਚ ਨੋਟੀਫਿਕੇਸ਼ਨ ਜਾਰੀ ਹੋਣ ਦਾ ਮਤਲਬ ਅੱਜ ਤੋਂ ਪੰਜਾਬ 'ਚ ਨਾਮਜ਼ਦਗੀਆਂ ਦੀ ਪ੍ਰਕਿਰਿਆ ਵੀ ਸ਼ੁਰੂ ਹੋ ਜਾਣੀ ਹੈ। ਪੰਜਾਬ 'ਚ, ਹਿਮਾਚਲ 'ਚ ਤੇ ਚੰਡੀਗੜ੍ਹ 'ਚ ਇਕੱਠੀਆਂ ਵੋਟਾਂ ਪੈਣੀਆਂ। ਸੋ ਇਸ ਹਵਾਲੇ ਨਾਲ ਮਤਲਬ ਕਿ ਜੇਕਰ ਆਪਾਂ ਗੱਲ ਕਰੀਏ ਤਾਂ ਅੱਜ ਤੋਂ ਪੰਜਾਬ 'ਚੋਂ ਨਾਮਜ਼ਦਗੀਆਂ ਜਦੋਂ ਸ਼ੁਰੂ ਹੋਣਗੀਆਂ ਤਾਂ ਉਹਦੇ ਨਾਲ ਫਿਰ ਉਮੀਦਵਾਰਾਂ ਦੇ ਲਈ ਸਪਸ਼ਟ ਹੋ ਜਾਏਗਾ 17 ਮਈ ਤੱਕ ਨਾਮ ਵਾਪਸ ਲੈ ਜਾ ਸਕਦੇ। ਸੋ 17 ਮਈ ਨੂੰ 14 ਮਈ ਤੱਕ ਨਾਮ ਦਾਖਲ ਹੋਣੇ ਆ, ਜਾਂਚ ਪੜਤਾਲ ਹੋਣ ਤੋਂ ਬਾਅਦ ਫਿਰ ਨਾਮ ਵਾਪਸੀ ਵਾਲਾ 17 ਮਈ ਤੱਕ ਹੈ। ਸੋ 17 ਮਈ ਨੂੰ ਪਤਾ ਲੱਗ ਜਾਣਾ ਕਿ ਪੰਜਾਬ 'ਚ ਜਿਹੜਾ 7ਵਾਂ ਗੇੜ ਹੈ, ਉਸ ਗੇੜ ਦੇ ਲਈ ਕਿੰਨੇ ਉਮੀਦਵਾਰ ਮੈਦਾਨ 'ਚ ਹੋਣਗੇ। ਪਰ ਅੱਜ ਤੀਜੇ ਗੇੜ ਦੀਆਂ ਵੋਟਾਂ ਨੇ ਜੀ। ਤੀਜੇ ਗੇੜ ਦੀਆਂ ਵੋਟਾਂ 11 ਸੂਬਿਆਂ 'ਚ 93 ਸੀਟਾਂ ਤੇ ਪੈ ਰਹੀ ਨੇ। 10 ਸੂਬੇ ਨੇ, ਇੱਕ ਕੇਂਦਰ ਸ਼ਾਸਿਤ ਪ੍ਰਦੇਸ਼ ਹੈ। ਇਹਨਾਂ 93 ਸੀਟਾਂ ਤੇ 1331 ਉਮੀਦਵਾਰ ਖੜੇ ਨੇ। ਸੋ ਇਹ 1331 ਉਮੀਦਵਾਰ ਅੱਜ 93 ਸੀਟਾਂ ਦੇ ਮਤਲਬ ਕਿ ਉਮੀਦਵਾਰ ਨੇ, ਇਹਨਾਂ 'ਚੋਂ ਕਿੰਨੇ ਜਿੱਤ ਕੇ 93 ਜਿੱਤ ਕੇ ਜਾਣਗੇ। ਸੋ ਇਹ ਵੋਟਰਾਂ ਨੇ ਤੈਅ ਕਰਨਾ ਉਹਨਾਂ 11 ਸੂਬਿਆਂ ਦੇ ਨੇ। ਪਰ ਅੱਜ ਇਹ ਵੋਟਾਂ 6 ਵਜੇ ਨਿਬੜ ਜਾਣੀਆਂ ਨੇ ਤੇ ਉਸ ਦੇ ਨਾਲ ਹੀ ਅੱਧੀ ਚੋਣ ਨਿਬੜ ਜਾਣੀ ਹੈ। 543 ਸਾਡੀਆਂ ਕੁੱਲ ਲੋਕ ਸਭਾ ਸੀਟਾਂ ਨੇ, ਜਿਨ੍ਹਾਂ ਚੋਂ ਅੱਜ ਦੀਆਂ ਇਹ 93 ਸੀਟਾਂ ਨਾਲ ਵੋਟਾਂ ਪੈਣ ਦਾ ਕੰਮ ਮੁਕੰਮਲ ਹੋਣ ਨਾਲ 283 ਤੇ ਲਗਭਗ ਵੋਟਾਂ ਦਾ ਕੰਮ ਨਿਬੜ ਜਾਣਾ ਜੀ। ਸੋ ਅੱਧੇ ਤੋਂ ਵੱਧ ਅੱਜ ਗੁਜਰਾਤ ਹੈ, ਸਭ ਤੋਂ ਵੱਧ ਸੀਟਾਂ 25 ਸੀਟਾਂ ਨੇ। ਕਰਨਾਟਕਾ 14 ਸੀਟਾਂ ਨੇ, ਮਹਾਰਾਸ਼ਟਰ 11 ਸੀਟਾਂ ਤੇ ਵੋਟਾਂ ਪੈਣੀਆਂ, ਯੂਪੀ ਦੀਆਂ 10 ਤੇ ਉੱਤੇ ਨੇ, ਮੱਧ ਪ੍ਰਦੇਸ਼ ਦੀਆਂ 9 ਤੇ ਨੇ, ਛੱਤੀਸਗੜ੍ਹ ਦੀਆਂ 7 ਨੇ, ਬਿਹਾਰ ਦੀਆਂ 5 ਨੇ, ਅਸਾਮ ਪੱਛਮੀ ਬੰਗਾਲ ਦੀਆਂ 4 ਤੇ ਨੇ, ਗੋਆ ਦੀਆਂ 2 ਨੇ, ਦਾਦਰ ਹਵੇਲੀ ਹੋਰਾਂ ਦੀਆਂ 2 ਨੇ। ਸੋ ਇੰਜ 93 ਸੀਟਾਂ ਤੇ ਵੋਟਾਂ ਪੈਣੀਆਂ। ਅਮਿਤ ਸ਼ਾਹ, ਸਿੰਧੀਆ, ਸ਼ਿਵਰਾਜ ਚੌਹਾਨ, ਡਿੰਪਲ ਯਾਦਵ, ਅਧੀਰ ਰੰਜਨ ਚੌਧਰੀ, ਯੂਸਫ ਪਠਾਨ, ਇਹਨਾਂ ਦੇ ਭਵਿੱਖ ਅੱਜ ਮਸ਼ੀਨਾਂ 'ਚ ਕੈਦ ਹੋ ਜਾਣਗੇ ਤੇ ਫਿਰ ਨਤੀਜੇ ਇਕੱਠੇ 4 ਜੂਨ ਨੂੰ ਆਉਣਗੇ। ਯੂਸਫ ਪਠਾਨ ਤਾਂ ਕ੍ਰਿਕਟਰ ਨੇ ਜਿਹੜੇ ਉਹ ਪੱਛਮੀ ਬੰਗਾਲ ਤੋਂ ਲੜ ਰਹੇ ਨੇ। ਬਿਲਕੁਲ ਇਰਫਾਨ ਪਠਾਨ ਦੇ ਭਰਾ ਨੇ। ਹਾਂਜੀ, ਛੱਕਿਆਂ ਲਈ ਮਸ਼ਹੂਰ ਸੀ। ਹਾਂਜੀ ਛੱਕਿਆਂ ਲਈ ਮਸ਼ਹੂਰ ਸੀਗੇ। ਸ਼ਰਮਾ ਜੀ, ਇਹਨਾਂ ਖਾਸ ਖਬਰਾਂ ਤੇ ਖਾਸ ਜਾਣਕਾਰੀਆਂ ਦੇ ਲਈ ਤੁਹਾਡਾ ਬਹੁਤ-ਬਹੁਤ ਧੰਨਵਾਦ ਜੀ। ਬਹੁਤ ਸ਼ੁਕਰੀਆ ਜੀ। ਪ੍ਰੋਗਰਾਮ ਖਬਰ ਤੇ ਨਜ਼ਰ ਨੂੰ ਆਪਾਂ ਇੱਥੇ ਹੀ ਸਮਾਪਤ ਕਰਾਂਗੇ। ਤੁਹਾਡਾ ਸਾਰਿਆਂ ਦਾ ਵੀ ਬਹੁਤ ਧੰਨਵਾਦ। ਸਤਿ ਸ੍ਰੀ ਅਕਾਲ। ਜੁੜੇ ਰਹੋ ਪੰਜਾਬੀ ਰੇਡੀਓ USA ਦੇ ਨਾਲ।